जी बिस्मिल्लाहिर्रहमानिर्रहीम। ਅੱਜ ਵਿਸਾਖੀ ਦਾ ਦਿਹਾੜ ਹੈ ਔਰ ਵਿਸਾਖੀ ਦੇ ਦਿਹਾੜ 'ਤੇ ਅਸੀਂ ਪਿਲਾਕ ਲੋਕ ਸਟੂਡੀਓ 'ਚੋਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ। ਪੰਜਾਬ ਇੰਸਟੀਚਿਊਟ ਆਫ ਲੈਂਗੁਏਜ ਆਰਟ ਐਂਡ ਕਲਚਰ ਵੱਲੋਂ ਜੀ ਆਇਆਂ ਨੂੰ ਆਖਦੇ ਹਾਂ। ਜੇ ਵਿਸਾਖੀ ਦੀ ਗੱਲ ਕਰੀਏ ਤਾਂ ਅਸੀਂ ਆਪਣੇ ਅਗਰ ਫੋਕ ਲੋਰ 'ਚ ਜਾਈਏ ਜਾਂ ਕਲਾਸਿਕਸ 'ਚ ਜਾਈਏ ਤਾਂ ਹਰ ਥਾਂ 'ਤੇ ਸਾਨੂੰ ਵਿਸਾਖੀ ਨੂੰ ਪੰਜਾਬੀ ਲਿਟਰੇਚਰ ਵਿੱਚ ਇੱਕ ਬਹੁਤ ਉੱਚ ਪੱਧਰ ਦੇ ਉੱਤੇ ਉਹਦਾ ਜਿਹੜਾ ਸਾਨੂੰ ਨਜ਼ਰ ਆਉਂਦੀ ਹੈ ਮੁਕਾਮ। ਜਿਵੇਂ ਇੱਕ ਅਖਾਣ ਮੇਰੇ ਜ਼ਿਹਨ 'ਚ ਆ ਰਿਹਾ ਕਿ ਫੱਗਣ ਨਹੀਂ ਸੀ ਜਾਣਦੀ ਤੇ ਭਰਕ ਨਾਲਾ ਛਾਣਦੀ। ਹੁਣ ਫੱਗਣ ਇੱਕ ਐਸਾ ਮਹੀਨਾ ਹੈ ਜਿਹਦੇ 'ਚ ਆ ਕੇ ਦਾਣੇ ਤਕਰੀਬਨ ਮੁੱਕ ਜਾਂਦੇ ਨੇ। ਸਾਲ ਦੇ ਆਖਰੀ ਮਹੀਨਿਆਂ 'ਚੋਂ ਮਹੀਨਾ ਹੁੰਦਾ ਹੈ। ਅੱਗੇ ਚੇਤ ਆ ਜਾਂਦਾ ਅਤੇ ਚੇਤ ਤੋਂ ਬਾਅਦ ਵਿਸਾਖੀ ਸ਼ੁਰੂ ਹੋ ਜਾਂਦੀ ਹੈ। ਸੋ ਇਹ ਅਖਾਣ ਉਸ ਲਈ ਕਿਹਾ ਜਾਂਦਾ ਸੀ ਕਿ ਜਿਹੜੀਆਂ ਖਵਾਤੀਨ ਬੜੀਆਂ ਸੁਘੜ ਹੁੰਦੀਆਂ ਸੀ ਉਹਨਾਂ ਨੂੰ ਪਤਾ ਸੀ ਕਿ ਚੇਤ 'ਚ ਜਾ ਕੇ ਫਸਲਾਂ ਲੱਗਦੀਆਂ ਨੇ ਅਤੇ ਵਿਸਾਖੀ 'ਚ ਅਸੀਂ ਕਣਕ ਆਉਂਦੀ ਹੈ, ਘਰਾਂ 'ਚ ਦਾਣੇ ਆ ਜਾਂਦੇ ਨੇ। ਅਤੇ ਜਿੰਨੇ ਕਿਸਾਨ ਨੇ ਉਹਨਾਂ ਦੀ ਖੁਸ਼ਹਾਲੀ ਨਾਲ, ਇਹ ਮਾਲੀ ਖੁਸ਼ਹਾਲੀ ਨਾਲ ਵੀ ਔਰ ਘਰ ਦੇ ਵਿੱਚ ਮਾਲ ਜਿਹੜਾ ਇਹ ਦਾਣੇ ਦੀ ਹਸੀਅਤ ਨਾਲ, ਖੁਰਾਕ ਦੀ ਹਸੀਅਤ ਨਾਲ ਇਸ ਮਹੀਨੇ ਨੂੰ ਬਹੁਤ ਇੱਕ ਮੁਕਾਮ ਹਾਸਲ ਹੈ। ਖੁਸ਼ੀਆਂ ਦਾ ਮਹੀਨਾ ਹੈ ਔਰ ਇਹਦੇ ਵਿੱਚ ਜੱਟ ਜ਼ਿਮੀਂਦਾਰ ਜਿਹੜੇ ਸਨ ਉਹ ਬਹੁਤ ਸਾਰੇ ਵਿਆਹ ਸ਼ਾਦੀ ਰੱਖਦੇ ਸਨ, ਫੰਕਸ਼ਨ ਰੱਖਦੇ ਸਨ, ਬੱਚਿਆਂ ਦੇ ਦਿਨ ਰੱਖਣੇ, ਵਿਆਹਾਂ ਦੇ, ਮੰਗਣੀਆਂ ਦੇ ਔਰ ਇਸ ਤਰ੍ਹਾਂ ਦੇ ਜਿੰਨੇ ਕੰਮਕਾਰ ਸਨ ਉਹਨਾਂ ਨੇ ਇਹਨਾਂ ਮਹੀਨਿਆਂ 'ਚ ਰੱਖਣਾ, ਕਿਉਂਕਿ ਇਹਦੇ ਨਾਲ ਘਰ 'ਚ ਰਿਜ਼ਕ ਆਉਂਦਾ ਸੀ, ਰਿਜ਼ਕ ਦੇ ਨਾਲ ਨਾਲ ਪੈਸਾ ਆਉਂਦਾ ਸੀ। ਅਤੇ ਇਹ ਵਿਸਾਖੀ ਬੜੀ ਹੀ ਇੱਕ ਇਹਦੀ ਤਾਰੀਖੀ ਅਹਿਮੀਅਤ ਹੈ। ਇਹਦਾ ਪਿਛੋਕੜ ਕੀ ਹੈ, ਇਹਦੇ 'ਤੇ ਗੱਲ ਕਰਨ ਲਈ, ਭਰਵੀਂ ਗੱਲ ਕਰਨ ਲਈ ਸਾਡੇ ਨਾਲ ਬੜੇ ਹੀ ਸੂਝਵਾਨ, ਗੁਣੀ ਅਤੇ ਗਿਆਨੀ ਦਾਨਸ਼ਵਰ ਸਾਡੇ ਨਾਲ ਨੇ। ਜਨਾਬ ਇਲਿਆਸ ਘੁੰਮਣ ਸਾਹਿਬ ਪੰਜਾਬੀ ਦੇ ਐਕਟੀਵਿਸਟ ਨੇ ਔਰ ਬਹੁਤ ਹੀ ਖੂਬਸੂਰਤ ਲਿਖਾਰੀ ਨੇ। ਪੰਜਾਬੀ ਲਈ ਇਹਨਾਂ ਦੀਆਂ ਬੜੀਆਂ ਖਿਦਮਾਤ ਨੇ। ਡਾਕਟਰ ਨਾਸਰ ਬਲੋਚ ਸਾਹਿਬ ਬੈਠੇ ਨੇ, ਹੁਣ ਹੀ ਇਹਨਾਂ ਨੇ ਡਾਹਾਂ ਅਵਾਰਡ ਹਾਸਲ ਕੀਤਾ ਹੈ ਕੈਨੇਡਾ ਤੋਂ ਔਰ ਬੜਾ ਵੱਡਾ ਅਵਾਰਡ ਹੈ ਨਸਰ 'ਚ ਇਹਨਾਂ ਨੂੰ ਮਿਲਿਆ। ਇਹਨਾਂ ਦੀਆਂ ਕਹਾਣੀਆਂ ਅਤੇ ਇਹਨਾਂ ਦੇ ਨਾਵਲ ਅਤੇ ਸ਼ਾਇਰ ਨੇ ਬਹੁਤ ਖੂਬਸੂਰਤ। ਔਰ ਪੰਜਾਬੀ ਦੇ ਬਹੁਤ ਵੱਡੇ ਰਿਸਰਚ ਸਕੋਲਰ ਜਨਾਬ ਇਕਬਾਲ ਕੈਸਰ ਸਾਹਿਬ, ਇਹਨਾਂ ਨੇ ਬਹੁਤ ਹੀ ਪੱਖਾਂ 'ਤੇ ਪੰਜਾਬ ਦੇ ਹਵਾਲੇ ਨਾਲ ਕੰਮ ਕੀਤਾ ਹੈ, ਮੰਦਰਾਂ 'ਤੇ ਕੰਮ ਕੀਤਾ ਹੈ। ਪੰਜਾਬ ਦੀਆਂ ਤਾਰੀਖੀ ਜਿਹੜੀ ਹਿਸਟੋਰੀਕਲ ਪੰਜਾਬ ਦਾ ਜਿਹੜੀ ਇੱਕ ਹਿਸਟਰੀ ਹੈ ਉਹਦੇ 'ਚ ਇਹਦਾ ਮੁਕਾਮ ਕੀ ਹੈ ਸਾਡੀ ਧਰਤੀ ਦਾ, ਉਸ ਹਵਾਲੇ ਨਾਲ ਇਹਨਾਂ ਨੇ ਬਹੁਤ ਕੰਮ ਕੀਤਾ ਹੈ। ਬੋਲੀ ਦੇ ਹਵਾਲੇ ਨਾਲ ਬੜਾ ਕੰਮ ਕੀਤਾ ਹੈ। ਅਤੇ ਇਹਨਾਂ ਸਾਰਿਆਂ ਨੂੰ ਜੀ ਆਇਆਂ ਨੂੰ ਆਖਣਾ ਜਨਾਬ। ਸਲਾਮਤ ਰਹੋ, ਜਿਉਂਦੇ ਵਸਦੇ ਰਹੋ। ਬਹੁਤ ਸ਼ੁਕਰੀਆ ਸਾਹਿਬ, ਬਹੁਤ ਸ਼ੁਕਰੀਆ। ਅਤੇ ਸਭ ਤੋਂ ਪਹਿਲੇ ਮੈਂ ਆਪਣੇ ਪਾਸਿਓਂ ਸ਼ੁਰੂ ਕਰ ਲੈਂਦਾ ਗੱਲਬਾਤ। ਇਲਿਆਸ ਘੁੰਮਣ ਸਾਹਿਬ ਬੜੇ ਗਿਆਨੀ ਲੋਕ ਨੇ ਔਰ ਬੜਾ ਇਹਨਾਂ ਦੇ ਹਯਾਤੀ ਦਾ ਬਹੁਤ ਅਹਿਮ ਹਿੱਸਾ ਜਿਹੜਾ ਨਾ ਇਸ ਐਕਟੀਵਿਜ਼ਮ ਚਲਾਇਆ ਪੰਜਾਬ ਅਤੇ ਪੰਜਾਬੀ ਅਤੇ ਬੋਲੀ ਦੇ ਹਵਾਲੇ ਨਾਲ। ਅਤੇ ਸਾਰਾ ਜੀ ਵਿਸਾਖੀ ਦੇ ਬਾਰੇ ਸਾਡੇ ਨਾਲ ਜ਼ਬਰਦਸਤ ਜੀ, ਬਹੁਤ ਸੋਹਣਾ ਤੁਹਾਡਾ ਇਹ ਖਿਆਲ ਹੈ। ਔਰ ਇਹ ਸਾਡੇ ਸਾਰੇ ਤਿਉਹਾਰ ਜਿੰਨੇ ਵੀ ਨੇ, ਵਿਸਾਖੀ ਹੋਵੇ ਜਾਂ ਸਾਡਾ ਮੇਲਾ ਚਰਾਗਾਂ ਹੋਵੇ ਜਾਂ ਹੋਰ ਜਿੰਨੇ ਵੀ ਨੇ, ਸਾਨੂੰ ਪੂਰੇ ਸ਼ੌਕ ਨਾਲ, ਪੂਰੇ ਜ਼ੌਕ ਨਾਲ ਮਨਾਉਣੇ ਚਾਹੀਦੇ ਨੇ। ਖਾਸ ਤੌਰ 'ਤੇ ਵਿਸਾਖੀ ਤੇ ਸਾਡਾ ਕੌਮੀ ਤਿਉਹਾਰ ਹੈ ਜੀ। ਇਹਦੀ ਬੁਨਿਆਦ ਜਿਹੜੀ ਹੈ ਪੰਜਾਬ ਦੀ ਕਹਿ ਲਓ ਕਿ ਬਣਤਰ ਦੇ ਨਾਲ ਹੀ ਰੱਖ ਦਿੱਤੀ ਗਈ ਸੀ। ਠੀਕ ਜੀ। ਇਹ ਕੋਈ ਅੱਜ ਦੀ ਤਾਰੀਖ ਨਹੀਂ, ਇਹ ਹਜ਼ਾਰਾਂ ਸਾਲ ਪੁਰਾਣੀ ਤਾਰੀਖ ਹੈ। ਔਰ ਜਿਹੜੇ ਸਾਡੇ ਅਗਰ ਲੋਕ ਬੋਲੀਆਂ ਵਿੱਚ ਵੀ ਵੇਖੋ ਨਾ ਤਾਂ ਉਸੇ ਤਰ੍ਹਾਂ ਹੀ ਸਾਡੀਆਂ ਬੀਬੀਆਂ, ਬੰਦੇ, ਜਿਵੇਂ ਉਹ ਜਸ਼ੇਰ ਇੱਕ ਬੋਲਦੇ ਹੁੰਦੇ ਸਨ ਕਿ ਮੁੱਕ ਗਈ ਕਣਕਾਂ ਦੀ ਰਾਖੀ, ਆਈ ਵਿਸਾਖੀ, ਆਈ ਵਿਸਾਖੀ ਜੱਟਾ, ਆਈ ਵਿਸਾਖੀ। ਫਿਲਮਾਂ ਦੇ ਇੰਨਾ ਪੁਰਾਣਾ ਕਿ ਜਦੋਂ ਬੋਲੀ ਡਿਵੈਲਪ ਹੁੰਦੀ ਹੈ, ਪੰਜਾਬੀ ਦੀ ਸ਼ਕਲ ਬਣਨਾ ਸ਼ੁਰੂ ਹੁੰਦੀ ਹੈ ਨਾ, ਤੇ ਵਿਸਾਖੀ ਦਾ ਤਿਉਹਾਰ, ਕਿਉਂਕਿ ਸਾਡੀ ਮੇਨ ਵੱਡੀ ਫਸਲ ਜਿਹੜੀ ਉਹ ਕਣਕ ਹੀ ਹੈ ਔਰ ਉਹਨੇ ਸਾਨੂੰ ਸਾਰਾ ਸਾਲ ਰੋਟੀ ਵੀ ਉਹਦੀ ਵਜ੍ਹਾ ਨਾਲ ਹੀ ਮਿਲਣੀ ਹੁੰਦੀ ਹੈ। ਤੇ ਕਿਸਾਨ ਤੇ ਵਿਚਾਰਾ ਤਰਸ ਰਿਹਾ ਹੁੰਦਾ ਹੈ। ਇਸ ਲਈ ਦੇਖੋ ਨਾ, ਇੱਕ ਪਾਸੇ ਉਹ ਜਾਨਵਰਾਂ ਤੋਂ, ਪਸ਼ੂਆਂ ਤੋਂ ਬਚਾਉਂਦਾ ਹੈ ਪਿਆ ਕਣਕ ਨੂੰ, ਜਾਂ ਹੋਰ ਵੀ ਕੋਈ ਹੋ ਸਕਦਾ। ਇਹਦਾ ਇੱਕ ਅਲਾਮਤੀ ਮਤਲਬ ਵੀ ਹੋ ਸਕਦਾ ਵੈਸੇ ਕਿ ਆਪਣੇ ਮਾਲ ਅੰਨ ਨੂੰ ਬਚਾਉਣਾ ਹੈ ਤੁਸੀਂ ਪੰਜਾਬੀਓ, ਯਾਨੀ ਉਹ ਇੱਕ ਹੋਰ ਉਹਦਾ ਅਲਾਮਤੀ ਮਤਲਬ ਹੈ। ਲੇਕਿਨ ਇਹ ਇੰਤਹਾਈ ਖੂਬਸੂਰਤ ਤਿਉਹਾਰ ਅੱਗੋਂ ਫਿਰ ਜਿਹੜੇ ਵੀ ਇੱਥੇ ਜ਼ਾਹਿਰ ਮਜ਼ਹਬ ਉਹਨਾਂ ਦਾ ਜਨਮ ਹੋਇਆ, ਉਹਨਾਂ ਆਪਣੇ ਨਾਲ ਵੀ ਇਹਦੇ ਬੇਸ਼ੁਮਾਰ ਵਾਕਿਆਤ ਬਣਾਈ। ਬਿਲਕੁਲ ਹਾਂ, ਲੇਕਿਨ ਅਸੀਂ ਸਮਝਦੇ ਹਾਂ
ਆ ਕਿ ਗੈਰ ਇੱਕ ਇਹਨੂੰ ਮਜ਼ਹਬੀ ਤਿਉਹਾਰ ਦੇ ਤੌਰ ਤੇ ਅਸੀਂ ਮਨਾਉਂਦੇ ਧਰਮਾਂ ਦੀ ਹਾਂ। ਵੰਡ ਤੋਂ ਹਟ ਕੇ ਹਟ ਇਹਨੂੰ ਅਸੀਂ ਕੇ। ਰਸਮੀ ਤੌਰ ਤੇ ਵੇਖਦੇ ਆ ਨਾ ਤੇ ਜਿਹੜਾ ਜਿਹਦਾ ਧਰਮ ਹੈ ਉਹ ਮਨਾਵੇ ਉਹ ਆਪਣੇ ਹਿਸਾਬ ਨਾਲ। ਬਹਰਹਾਲ ਠੀਕ ਸਾਡੇ ਲਈ 100 ਬਿਸਮਿਲ੍ਲਾ ਜੀ, ਸਾਡੇ ਅਸੀਂ ਸ਼ੌਕ ਨਾਲ ਸਾਰੇ ਵਿਸਾਖੀ ਮਨਾਵਾਂਗੇ ਇਨਸ਼ਾਅੱਲਾ। ਔਰ ਇਹ ਬੜਾ ਤੁਹਾਡਾ ਵੱਡਾ ਕੰਮ ਹੈ ਕਿ ਇਸ ਤਰ੍ਹਾਂ ਤੁਸੀਂ ਪ੍ਰੋਗਰਾਮ ਕੀਤਾ ਹੈ। ਜਿਉਂਦੇ ਵਾਸਤੇ ਰਹੋ ਜੀ। ਫੇਰ ਆਨੇ ਆ ਤੁਹਾਡੇ ਨਾਲ, ਫੇਰ ਜੀ। ਗੱਲਬਾਤ ਕਰਨੇ ਆ। ਡਾਕਟਰ ਨਾਸਰ ਬਲੋਚ ਸਾਹਿਬ ਬੈਠੇ ਨੇ, ਉਹਨਾਂ ਨਾਲ ਗੱਲਬਾਤ ਕਰਨੇ ਆ ਕਿ ਤੁਸੀਂ ਆਪਣੇ ਵਿਚਾਰ ਸਾਂਝੇ ਕਰੋ ਸਾਡੇ ਨਾਲ ਵਿਸਾਖੀ ਦੇ ਹਵਾਲੇ ਨਾਲ। ਸਰਕਾਰ ਨੈਦਰ ਗਾਜ਼ੀ ਦੀ ਗੱਲ ਇਹ ਵੇ ਕਿ ਜਿਹੜੀ ਹੈ ਨਾ ਪੈਦਾਵਾਰੀ ਅਮਲ, ਉਹਦਾ ਤਾਲੁਕ ਹੈ ਧਰਤੀ ਨਾਲ, ਜ਼ਮੀਨ ਨਾਲ। ਜੀ ਬਿਲਕੁਲ ਠੀਕ। ਤੇ ਸਾਰੀ ਦੁਨੀਆ ਦੀ ਜਿਹੜੀ ਮਈਸ਼ਤ ਹੈ ਜੀ, ਇਹ ਜਦੋਂ ਇਹ ਹੈ ਸੀ ਤੁਹਾਡਾ ਵਿਹਾਰ ਸੀ, ਉਹ ਜ਼ਮਾਨਾ ਸੀ ਜਦੋਂ ਸੰਤਾਂ ਨਹੀਂ ਸਨ ਆਈਆਂ, ਜਦੋਂ ਜ਼ਰਈ ਜ਼ਮਾਨਾ ਸੀ। ਜੀ ਜੀ। ਤੇ ਉਹਦੇ ਨਾਲ ਬੁਨਿਆਦੀ ਤੌਰ ਤੇ ਤੁਹਾਡੀ ਜਿਹੜੀ ਜ਼ਮੀਨ ਸੀ ਉਹਦਾ ਪੈਦਾਵਾਰੀ ਅਮਲ ਦੇ ਨਾਲ ਸਾਰੀਆਂ ਤੁਹਾਡੀਆਂ ਮਈਸ਼ਤ, ਤੁਹਾਡੀ ਸੋਚਾਂ, ਤੁਹਾਡੇ ਰਸਮ, ਤੁਹਾਡੇ ਰਿਵਾਜ, ਤੁਹਾਡੇ ਸਾਰੇ ਜਿਹੜਾ ਜ਼ਿੰਦਗੀ ਦਾ ਚਲਤ ਨੇ, ਜੀ ਜੀ, ਇਹ ਉਹਨਾਂ ਦੇ ਹੁੰਦਾ ਸੀ। ਬਿਲਕੁਲ ਸਹੀ। ਅੱਛਾ, ਵਿਸਾਖੀ ਜਿਹੜੀ ਹੈ ਪੰਜਾਬ ਦੇ ਹਵਾਲੇ ਨਾਲ, ਕਿਉਂਕਿ ਪੰਜਾਬ ਇੱਕ ਐਸੀ ਜ਼ਰਖੇਜ਼ ਜ਼ਮੀਨ ਹੈ ਤਕਰੀਬਨ ਸਾਰੀ ਦੁਨੀਆ ਦੇ ਵਿੱਚ। ਜੀ। ਤੇ ਰਿਸਰਚ ਮੇਰੇ ਖਿਆਲ ਇਹ ਦੱਸਦੀ ਹੈ ਕਿ ਮਿਸਰੀਆਂ ਨੇ ਕਾਸ਼ਤਕਾਰੀ ਸ਼ੁਰੂ ਕੀਤੀ ਸੀ, ਤੇ ਉਸ ਤੋਂ ਬਾਅਦ ਫਿਰ ਇਹ ਜਿਹੜੀ ਸਾਡੀ ਤਹਿਜ਼ੀਬ ਸੀ 5000 ਸਾਲ 6000 ਸਾਲ ਜਿਹਦੇ ਪੰਜਾਬ ਦੇ ਨਿਸ਼ਾਨੀਆਂ ਮਿਲਦੀਆਂ ਨੇ ਜਿਹੜੀਆਂ, ਇਹ ਉਦੋਂ ਤੋਂ ਮਤਲਬ ਉਸ ਤੋਂ ਪਹਿਲੇ ਵੀ, ਕਿਉਂਕਿ ਪੈਦਾਵਾਰੀ ਅਮਲ ਜਿਹੜਾ 5-6000 ਸਾਲ ਦਾ ਤੇ ਨਹੀਂ, ਉਸ ਤੋਂ ਪਹਿਲੇ ਦਾ ਵੀ ਹੈ। ਠੀਕ ਹੈ। ਜੋ ਜ਼ਮੀਨ ਤੋਂ ਫਸਲਾਂ ਉਗਦੀਆਂ ਸਨ, ਇਹ ਪੰਜਾਬ ਸ਼ੁਰੂ ਤੋਂ ਇੱਕ ਐਸੀ ਧਰਤੀ ਸੀ ਜਿਹੜੀ ਕਿ ਪੈਦਾਵਾਰੀ ਤੌਰ ਤੇ ਜ਼ਮੀਨੀ ਪੈਦਾਵਾਰ ਬਹੁਤ ਰਿਚ ਸੀ। ਬੇਸ਼ੱਕ। ਪੂਰਾ ਪੰਜਾਬ। ਇਹ ਤੇ ਫਿਰ ਨਹਿਰਾਂ ਆਈਆਂ ਇਹ 1800 ਤੇ 90 ਜਾਂ 95 ਦੇ ਵਿੱਚ, ਤੇ ਉਹ ਤਾਂ ਹੋਰ ਸਿਲਸਿਲਾ ਸ਼ੁਰੂ ਹੋ ਗਿਆ ਇੱਕ ਮੁਨਜ਼ਮ। ਲੇਕਿਨ ਪਹਿਲੇ ਵੀ ਤੇ ਮੌਸਮਾਂ ਦੇ ਹਿਸਾਬ ਨਾਲ, ਜਿਵੇਂ ਜਿਹੜਾ ਹੈ ਬਰਸਾਤ ਹੁੰਦੀ ਸੀ, ਜਿਵੇਂ ਬਾਰਿਸ਼ਾਂ ਸਨ ਇਸ ਇਲਾਕੇ ਦੇ ਵਿੱਚ, ਸਭ ਦਰਿਆਵਾਂ ਦਾ ਇਲਾਕਾ ਸੀ, ਜੀ ਜੀ, ਨਹਿਰਾਂ ਤੇ ਬਾਅਦ ਹੀ ਨਿਕਲੀਆਂ। ਉਸ ਹਿਸਾਬ ਦੇ ਨਾਲ ਜਿਹੜੀ ਇੱਥੇ ਪੈਦਾਵਾਰ ਕਣਕ ਹੈ ਖਾਸ ਤੌਰ ਤੇ, ਜਿਹੜਾ ਵਿਸਾਖ ਵਿੱਚ ਜਿਹੜਾ ਪਹਿਲੀ ਵਿਸਾਖ ਤੋਂ ਜਦੀ ਕਟਾਈ ਸ਼ੁਰੂ ਹੁੰਦੀ ਹੈ, ਇਹ ਵਿਸਾਖ ਤੋਂ ਵਿਸਾਖੀ ਬਣਿਆ ਜੀ। ਅੱਜ ਪਹਿਲੀ ਵਿਸਾਖ ਜੇ। ਅੱਛਾ ਜੀ। 2079 ਬਕਰਮੀ ਸਾਹਿਬ ਦੇ ਨਾਲ, ਬਕਰਮੀ, ਤੇ ਉਧਰੋਂ 14 ਅਪ੍ਰੈਲ ਦੇ ਤੌਰ ਤੇ ਇਹਨੂੰ ਮਨਾਇਆ ਜਾਂਦਾ ਹੈ। ਇਹਦੇ ਵਿੱਚ ਇਹ ਹੋਇਆ ਕਿ ਸਮਝੋ ਕਿ 1699 ਦੇ ਚ ਆ ਕੇ ਤੇ ਫਿਰ ਉਹਨਾਂ ਨੇ ਇੱਕ ਆਪਣਾ ਸਿੱਖਾਂ ਨੇ ਇੱਕ ਆਪਣੀ ਰੀਤ ਵਿਧੀ ਨਾਲ ਰਲਾ ਲਈ। ਠੀਕ ਹੈ। ਉਹ ਵੀ ਇੱਕ ਪੈਦਾਵਾਰੀ ਅਮਲ ਦੇ ਹਿਸਾਬ ਦੇ ਨਾਲ ਸੀ ਕਿ ਉਹ ਵੀ ਇਸੇ ਪੰਜਾਬ ਦੇ, ਕਿਉਂਕਿ ਉਹਨਾਂ ਦਾ YBG ਨਾਲ ਤਾਲੁਕ ਸੀ। ਠੀਕ ਹੈ। ਇਸ ਵਾਸਤੇ ਉਹਨਾਂ ਵੀ ਇਸ ਨੂੰ ਇੱਕ ਖੁਸ਼ੀ ਦੇ ਤਿਉਹਾਰ ਦੇ ਤੌਰ ਤੇ, ਸਿਰਫ ਇਹ ਨਹੀਂ ਕਿ ਮਜ਼ਹਬੀ। ਹੁਣ ਇਹਦੇ ਵਿੱਚ ਹੈ ਕਿ ਜਿਵੇਂ ਗੁਮਨ ਸਾਹਿਬ ਨੇ ਕਿਹਾ ਕਿ ਜੀ ਮੰਗਣੀਆਂ ਵੀ ਆਉਂਦੀਆਂ ਨੇ, ਵਿਆਹ ਵੀ ਹੁੰਦੇ ਨੇ, ਮੇਲੇ ਵੀ ਹੁੰਦੇ ਨੇ। ਮੇਲਾ ਹੁੰਦਾ ਨਾ ਕਿ ਕਹਿੰਦੇ ਕਿ ਜੀ ਉਹ ਪੱਲੇ ਨਹੀਂ ਧੇਲਾ ਤੇ ਕਰਦੀ ਮੇਲਾ। ਧੇਲੇ ਜਦੋਂ ਆ ਜਾਂਦੇ ਸੀ ਫਿਰ ਮੇਲਾ ਕਰਦੇ ਸਨ। ਵਿਸਾਖੀ ਮੇਲੇ ਬੜੇ ਨਹੀਂ, ਜਦੋਂ ਧੇਲਾ ਆ ਜਾਂਦਾ ਫਿਰ ਮੇਲਾ ਹੁੰਦਾ ਸੀ। ਉਹ ਧੇਲੇ ਜਿਹੜੀਆਂ ਪੈਸੇ ਆਉਂਦੇ ਸਨ। ਅੱਛਾ, ਦੂਸਰਾ ਇਹ ਕਿ ਇਹਦੇ ਮੇਲ ਵਰਤਨ ਵੀ ਨਾਲ, ਖੇਡਾਂ ਨਾਲ, ਆਪਣੇ ਜਿਸਮਾਨੀ ਤੌਰ ਤੇ ਕੌਡੀਆਂ, ਪੜਕੌਡੀਆਂ, ਨੇਜ਼ਾਬਾਜ਼ੀਆਂ, ਜੋ ਵੀ ਹੈ ਸੀ। ਇਸ ਵਾਸਤੇ ਵਿਸਾਖੀ ਐਸਾ ਭਰਪੂਰ ਜਿਹੜਾ ਹੈ ਤਿਉਹਾਰ ਹੈ ਜਿਹਦੇ ਵਿੱਚ ਹਿੰਦੂ, ਸਿੱਖ, ਮੁਸਲਮਾਨ ਹਜ਼ਾਰਾਂ ਸਾਲ ਤੋਂ ਇਕੱਠੇ ਮਨਾਉਂਦੇ ਸਨ। ਬੇਸ਼ੱਕ। ਠੀਕ ਹੈ, ਸਿੱਖ ਵੀ ਆਪਣੇ ਗੁਰੂ ਗੋਬਿੰਦ ਸਿੰਘ ਦਾ ਦਿਨ ਮਨਾਉਂਦੇ ਨੇ, ਲੇਕਿਨ ਇਹ ਪੰਜਾਬ ਦੇ ਜਿਤਨੀ ਵੀ ਵਸੋਂ ਹੈ, ਜਿੰਨੀ ਵੀ ਆਬਾਦੀ ਹੈ ਇੱਧਰ ਦੀ ਜਾਂ ਉੱਧਰ ਦੀ, ਉਹਨਾਂ ਦਾ ਸਾਂਝਾ ਤਿਉਹਾਰ ਹੈ। ਔਰ ਇੱਥੇ ਵੀ ਜਦੋਂ ਵਾਢੀ ਸ਼ੁਰੂ ਹੁੰਦੀ ਹੈ ਤੇ ਉਹ ਢੋਲਾਂ ਦੇ ਨਾਲ, ਉਹ ਪਹਿਲੀ ਦਾਤਰੀ ਜਦੋਂ ਮਾਰਦੇ ਨੇ ਫਸਲ ਨੂੰ, ਢੋਲ ਵਜਾ ਕੇ ਤੇ ਨਾਲ ਭੰਗੜੇ ਪਾ ਕੇ ਸ਼ੁਰੂ ਕਰਦੇ ਨੇ, ਕਿਉਂਕਿ ਉਹਦੇ ਨਾਲ ਸਾਡੇ ਘਰਾਂ 'ਚ ਰਿਜ਼ਕ ਆਉਣਾ ਹੁੰਦਾ ਹੈ। ਮੈਕਨਾਈਜ਼ਡ ਫਾਰਮਿੰਗ ਸ਼ੁਰੂ ਹੋ ਗਈ ਨਾ, ਤੇ ਉਹ ਹੁਣ ਨਾਲ ਹਾਰਵੈਸਟਰ ਚੱਲ ਰਿਹਾ ਹੁੰਦਾ, ਟਰੈਕਟਰ ਚੱਲ ਰਿਹਾ ਹੁੰਦਾ, ਲੇਕਿਨ ਢੋਲ ਦੀ ਗੱਤ ਉਹੀ ਹਜ਼ਾਰਾਂ, ਢੋਲ ਦੀ ਗੱਤ ਉਹੀ, ਉਹ ਰਸਮ ਜਿਹੜੀ ਹੈ ਖੁਸ਼ੀ ਦੀ, ਉਹ ਅੱਜ ਵੀ ਮਨਾਈ ਜਾਂਦੀ ਹੈ, ਮੌਜੂਦ ਹੈ। ਇਕਬਾਲ ਕੈਸਰ ਸਾਹਿਬ ਸਾਡੇ ਨਾਲ ਤਸ਼ਰੀਫ ਰੱਖਦੇ ਨੇ, ਅਸੀਂ ਉਹਨਾਂ ਨੂੰ ਦਾਵਤ ਦਿੰਦੇ ਹਾਂ ਕਿ ਉਹ ਆਪਣੇ ਵਿਚਾਰ ਇਸ ਹਵਾਲੇ ਨਾਲ ਸਾਡੇ ਨਾਲ ਸਾਂਝੇ ਕਰਨ। ਜਨਾਬ ਇਕਬਾਲ ਕੈਸਰ ਸਾਹਿਬ ਜੀ, ਬਹੁਤ ਸ਼ੁਕਰੀਆ ਜੀ। ਦੋਸਤਾਂ ਨੇ ਮੁਖਤਲਿਫ ਪੱਖਾਂ ਤੇ ਗੱਲਬਾਤ ਕੀਤੀ ਜੀ, ਔਰ ਮੈਂ ਇਹਨੂੰ ਕੋਈ ਥੋੜਾ ਜਿਹਾ ਤਾਰੀਖੀ ਤੌਰ ਤੇ ਜੀ ਜੀ। ਪਹਿਲੀ ਗੱਲ ਇਹ ਹੈ ਕਿ ਵਿਸਾਖ ਜਿਹੜਾ ਹੈ ਉਹ ਪੰਜਾਬੀ ਕੈਲੰਡਰ ਦਾ ਪਹਿਲਾ ਮਹੀਨਾ ਹੈ। ਠੀਕ ਹੈ ਜੀ। ਪਹਿਲਾ ਮਹੀਨਾ ਹੋਣ ਦੇ ਨਾਤੇ ਤੁਸੀਂ ਇਹਨੂੰ ਕਹਿ ਲਵੋ ਕਿ ਪੰਜਾਬ ਦਾ ਜਾਂ ਇਸ ਪੂਰੇ ਸਬ ਕੰਟੀਨੈਂਟ ਦੇ ਅੰਦਰ, ਕਿਉਂਕਿ ਇੱਕੋ ਬਿਕਰਮੀ ਕੈਲੰਡਰ ਚੱਲਦਾ ਹੈ, ਤਾਂ ਬਿਕਰਮੀ ਕੈਲੰਡਰ ਦਾ ਪਹਿਲਾ
ਸਾਲ ਦਾ ਪਹਿਲਾ ਦਿਨ ਵਿਸਾਖ ਹੈ। ਵਿਸਾਖ ਦਾ ਪਹਿਲੀ ਵਿਸਾਖ ਕੈਲੰਡਰ ਦੇ ਇਤਬਾਰ ਨਾਲ ਇਹ ਨਵਾਂ ਸਾਲ ਹੈ। ਦੂਜੀ ਗੱਲ ਇਹ ਹੈ ਕਿ ਨਵਾਂ ਸਾਲ ਹੋਣ ਦੇ ਨਾਲ ਨਾਲ ਇਹਦੀ ਇੱਕ ਹੋਰ ਜਿਹੜੀ ਸ਼ਨਾਖਤ ਹੈ ਉਹ ਇਹ ਵੀ ਹੈ ਕਿ ਇਹ ਖਾਸ ਕਰਕੇ ਪੰਜਾਬ ਦਾ ਇਕਨੋਮਿਕਲ ਡੇ ਹੈ। ਬਿਲਕੁਲ ਸਹੀ। ਜਿਵੇਂ ਕਹਿੰਦੇ ਨੇ ਕਿ ਆਇਆ ਵਿਸਾਖ ਪੱਕੀ ਦਾਖ। ਤੋ ਜਦੋਂ ਦਾਖ ਪੱਕਦੀ ਹੈ ਵਿਸਾਖ ਆਉਂਦਾ ਹੈ ਤੋ ਉਹ ਸਾਡੇ ਭੜੋਲੇ ਭਰਦੇ ਨੇ। ਭੜੋਲਾ ਜਦੋਂ ਭਰਿਆ ਜਾਂਦਾ ਹੈ ਜੀ ਹਾਂ, ਤੇ ਫਿਰ ਇੱਥੇ ਬਾਕੀ ਬਹੁਤ ਸਾਰੀਆਂ ਹੋਰ ਸ਼ਕਲਾਂ ਵੀ ਮੌਜੂਦ ਨੇ ਤੇ ਬੜਕ ਮਾਰਨ ਨੂੰ ਵੀ ਦਿਲ ਕਰਦਾ ਹੈ ਤੇ ਢੋਲ ਦੇ ਡੱਗੇ ਤੇ ਛਾਲ ਮਾਰਨ ਨੂੰ ਵੀ ਦਿਲ ਕਰਦਾ ਹੈ। ਹਾਂ ਬਿਲਕੁਲ ਸਹੀ ਹੈ। ਸੋ ਸਾਲ ਦਾ ਪਹਿਲਾ ਮਹੀਨਾ, ਹਾਂਜੀ, ਸਾਲ ਦਾ ਪਹਿਲਾ ਦਿਨ, ਜੀ ਹਾਂ, ਉਸ ਤੋਂ ਬਾਅਦ ਸਭ ਤੋਂ ਵੱਡੀ ਫਸਲ ਦਾ ਪੈਦਾ ਹੋਣਾ। ਇਸ ਮੌਕੇ ਦੇ ਉੱਤੇ ਫਿਰ ਖੁਸ਼ੀ ਦੇ ਨਾਲ ਮੁxtਲਿਫ ਜਗ੍ਹਾ ਦੇ ਉੱਤੇ ਮੇਲੇ ਸਜਦੇ ਸਨ, ਮੇਲੇ ਸਜਦੇ ਔਰ ਬਹੁਤ ਵੱਡੇ ਵੱਡੇ ਮੇਲੇ। ਬਿਲਕੁਲ ਸਹੀ। ਜਦੋਂ ਅਸੀਂ ਮੇਲਿਆਂ ਦਾ ਜ਼ਿਕਰ ਕਰਦੇ ਹਾਂ ਤਾਂ ਸਾਡੇ ਕੋਲ ਬਹੁਤ ਸਾਰੇ ਤਾਰੀਖੀ ਮੇਲੇ ਜਿਹੜੇ ਨੇ। ਅੱਛਾ ਜੀ, ਅੱਛਾ ਜੀ। ਮਿਸਾਲ ਦੇ ਤੌਰ ਦੇ ਉੱਤੇ ਵਿਸਾਖੀ ਨਾਲ ਜੁੜਿਆ ਹੋਇਆ ਵਜ਼ੀਰਾਬਾਦ ਦਾ ਮੇਲਾ, ਅੱਛਾ ਮਾਂ, ਅਹਿਮਦਾਬਾਦ ਦਾ ਮੇਲਾ, ਅੱਛਾ ਮੇਲਾ ਜਿਹੜਾ ਹੈ ਸਖੀ ਸਰਵਰ ਦਾ ਮੇਲਾ, ਠੀਕ ਹੈ ਜੀ। ਕਸੂਰ ਦੇ ਵਿੱਚ ਡਿਸਟ੍ਰਿਕਟ ਕਸੂਰ ਦੇ ਅੰਦਰ ਆ ਜਾਂਦਾ ਹੈ ਬਾਬੇ ਰਾਮ ਥੰਮਨ ਦਾ ਮੇਲਾ। ਅੱਛਾ ਜੀ। ਫਿਰ ਇਸ ਕਰਕੇ ਪੂਰੇ ਪੰਜਾਬ ਦੇ ਅੰਦਰ ਯਾਨੀ ਉਹ ਮੇਲੇ ਨੇ ਜਿਹੜੇ ਜਾਣੇ ਜਾਂਦੇ ਨੇ ਵਿਸਾਖੀ ਦੇ। ਬਸ ਬਲਕਿ ਜਿਹੜਾ ਕਸੂਰ ਵਾਲਾ ਮੇਲਾ ਹੈਗਾ ਰਾਮ ਥੰਮਨ ਦਾ ਮੇਲਾ ਜੀ, ਉਹਦੀ ਤੇ ਤਮਸੀਲ ਜਿਹੜੀ ਹੈ ਬਾਬੇ ਵਾਰਿਸ ਨੇ ਹੀਰ ਦੇ ਵਿੱਚ ਦਿੱਤੀ ਹੈ। ਅੱਛਾ ਜੀ। ਕਿ ਉੱਥੇ ਹੀਰ ਦੀ ਜੰਜ ਇਸ ਤਰੀਕੇ ਦੇ ਨਾਲ ਆਈ ਟੁੱਕੀ। ਅੱਛਾ। ਜਿਵੇਂ ਕਿ ਵਿਸਾਖੀ ਦਾ ਮੇਲਾ ਜਿਹੜਾ ਹੈ ਉਹਨੂੰ ਤਸ਼ਬੀਹ ਦਿੱਤੀ, ਉਹਦੇ ਨਾਲ ਤਸ਼ਬੀਹ ਦਿੱਤੀ, ਯਾਨੀ ਜੰਜ ਏਡੀ ਵੱਡੀ ਸੀ ਕਿ ਉਹ ਵਿਸਾਖੀ ਦਾ ਮੇਲਾ ਲੱਗਦਾ ਸੀ। ਵਿਸਾਖੀ ਦਾ ਮੇਲੇ ਦੇ ਉੱਤੇ ਲੋਕ ਟੁੱਕਦੇ ਨੇ। ਵਾਹ ਜੀ ਵਾਹ। ਸੋ ਅਸੀਂ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹ ਹੈ ਇਹਨਾਂ ਤਾਲੁਕ ਜਿਹੜਾ ਜ਼ਮੀਨ ਨਾਲ ਹੈ। ਵਾਹ। ਜੇਕਰ ਅਸੀਂ ਕਣਕ ਦੀ ਗੱਲ ਕਰੀਏ, ਕਣਕ ਇੱਥੇ ਅਸੀਂ ਕਹਿ ਦਿੰਦੇ ਨਾ ਕਿ ਠੀਕ ਹੈ ਜੀ, ਜੇ ਇਨਸਾਨ ਜਦੋਂ ਪੈਦਾ ਹੋ ਰਿਹਾ ਕਣਕ ਖਾ ਰਿਹਾ, ਨਹੀਂ। ਅਗਰ ਅਸੀਂ ਤਾਰੀਖੀ ਐਵੀਡੈਂਸ ਤੇ ਜਾਈਏ, ਤਾਰੀਖੀ ਉਹਦੇ ਹਕਾਇਕ ਲੱਭਣ ਦੀ ਕੋਸ਼ਿਸ਼ ਕਰੀਏ ਤਾਂ ਸਾਡੇ ਕੋਲ ਇਸ ਖਿੱਤੇ ਦੇ ਅੰਦਰ ਸਾਡੀ ਸਭ ਤੋਂ ਪੁਰਾਣੀ ਤਹਿਜ਼ੀਬ ਦਾ ਨਿਸ਼ਾਨ ਜਿਹੜਾ ਹੈ ਉਹ ਹੜੱਪਾ ਹੈ। ਬੇਸ਼ੱਕ ਹੜੱਪਾ ਜਦੋਂ ਦਰਿਆਫਤ ਹੋਇਆ ਫਿਰ ਉਹਦੇ ਵਿੱਚੋਂ ਸਾਨੂੰ ਇੱਕ ਜਗ੍ਹਾ ਦੇ ਉੱਤੇ ਉਹਦੀ ਫੈਕਟਰੀਆਂ ਜਿਹੜੀਆਂ ਨੇ, ਇੱਕ ਫੈਕਟਰੀ ਏਰੀਆ ਦਰਿਆਫਤ ਹੋਇਆ। ਅੱਛਾ ਜੀ। ਔਰ ਉਸ ਫੈਕਟਰੀ ਏਰੀਆ ਦੇ ਅੰਦਰ ਜਦੋਂ ਅਸੀਂ ਵੇਖਦੇ ਹਾਂ ਤੇ ਉੱਥੇ ਸਾਨੂੰ ਚੱਕੀਆਂ ਵੀ ਮਿਲੀਆਂ। ਅੱਛਾ। ਔਰ ਉੱਥੋਂ ਜਿਹੜੇ ਉਹਨਾਂ ਚੱਕੀਆਂ ਦੇ ਪੁੜਾਂ ਦੇ ਵਿੱਚੋਂ ਜਿਹੜੀਆਂ ਸਾਨੂੰ ਚੀਜ਼ਾਂ ਮਿਲੀਆਂ ਉਹਨਾਂ 'ਚ ਕਣਕ ਵੀ ਸੀ, ਜਿਹੜੀ ਅੱਜ ਵੀ ਹੜੱਪਾ ਮਿਊਜ਼ੀਅਮ 'ਚ ਪਈ ਹੋਈ ਹੈ। ਵਾਹ। ਸੋ ਅਗਰ ਅਸੀਂ ਦੇਖੀਏ ਤੇ ਇਹ ਕਿੰਨੀ ਪੁਰਾਣੀ ਸਿਵਲਾਈਜੇਸ਼ਨ ਕਿੰਨੀ ਪੁਰਾਣੀ ਹੈ। ਹਾਂਜੀ। ਔਰ ਉਸ ਵਕਤ ਤੱਕ ਅਗਰ ਅਸੀਂ ਦੇਖਦੇ ਗਿਆ ਤੇ ਮੈਟਰੋਪੋਸੀਨੀਆ ਦੀ ਜਿਹੜੀ ਹੈ ਮਿਸਰ ਦੀ ਜਿਹੜੀ ਤਹਿਜ਼ੀਬ ਹੈ ਉਹਦੀ ਹਾਣੀ ਹੈ, ਤਕਰੀਬਨ ਕੋਲ ਚਲੇ ਜਾਂਦੇ ਨੇ। ਠੀਕ ਹੈ। ਇਹ ਉਹਦੀ ਹਾਣੀ ਹੈਗੀ ਹੈ। ਤੇ ਅਗਰ ਇੰਨੀ ਜ਼ਰਾਅਤ ਜਿਹੜੀ ਹੈਗੀ ਹੈ ਅਗਰ ਉੱਥੇ ਸ਼ੁਰੂ ਹੋਈ ਹੈ ਤੇ ਕੀ ਇੰਨੀ ਛੇਤੀ ਇੱਥੇ ਪਹੁੰਚ ਗਈ? ਵਾਹ। ਇਹਦੇ ਬਾਰੇ ਬਹੁਤ ਵਿਚਾਰ ਕਰਨ ਦੀ ਲੋੜ ਹੈ ਕਿ ਕੀ ਕਣਕ ਦੀ ਬੁਆਈ ਇੱਥੋਂ ਉਧਰ ਗਈ ਜਾਂ ਉਧਰੋਂ ਇੱਧਰ ਆਈ। ਬਹੁਤ ਅੱਛਾ। ਖੇਤ ਇੱਥੋਂ ਉਧਰ ਗਿਆ ਜਾਂ ਉਧਰੋਂ ਇੱਧਰ ਆਇਆ। ਠੀਕ ਹੈ। ਫਿਰ ਸਾਡੇ ਕੋਲ ਇੱਕ ਹੋਰ ਬਹੁਤ ਵੱਡੀ ਇੱਥੇ ਅਲਾਮਤ ਹੈ ਤਾਰੀਖੀ ਤੌਰ ਦੇ ਉੱਤੇ, ਤੇ ਉਹ ਅਲਾਮਤ ਹੈ ਸਾਡੇ ਕੋਲ ਢੱਗਾ। ਬਿਲਕੁਲ ਠੀਕ ਹੈ। ਉਹ ਵੀ ਸਾਨੂੰ ਹੜੱਪਾ 'ਚ ਮਿਲਿਆ। ਬਿਲਕੁਲ ਠੀਕ। ਹੜੱਪਾ ਦੇ ਜਿਹੜੀਆਂ ਸਟੈਂਪਾਂ ਨੇ, ਅਸੀਂ ਉਹਨਾਂ ਸਟੈਂਪਾਂ ਨੂੰ ਜਦੋਂ ਵੇਖਨੇ ਆ ਤਾਂ ਸਾਡੇ ਕੋਲ ਹੋਰ ਬਹੁਤ ਸਾਰੇ ਜਿੱਥੇ ਜਾਨਵਰ ਆਉਂਦੇ ਨੇ, ਸਭ ਤੋਂ ਜ਼ਿਆਦਾ ਸਟੈਂਪਾਂ ਜਿਹੜੀਆਂ ਨੇ ਸਾਨੂੰ ਉਹ ਮਿਲੀਆਂ ਨੇ ਢੱਗੇ ਦੀਆਂ ਬੋਲ ਦਿੱਤੀਆਂ ਜਾਂ ਦਾਂਤ ਕਹਿੰਦੇ ਆ ਅਸੀਂ। ਬਿਲਕੁਲ ਠੀਕ ਜੀ। ਦਾਂਤ, ਢੱਗਾ ਜਾਂ ਬਲ ਤਿੰਨੇ ਲਫ਼ਜ਼ ਜੀ। ਤਾਂ ਢੱਗੇ ਦੀਆਂ ਜਿਹੜੀਆਂ ਸਾਨੂੰ ਉਹ ਮਿਲੀਆਂ ਨੇ। ਔਰ ਦੂਸਰੇ ਪਾਸੇ ਤੁਸੀਂ ਥੋੜੀ ਜਿਹੀ ਇਸ ਚੀਜ਼ ਨੂੰ ਥੋੜਾ ਘੁਮਾ ਕੇ ਵੇਖੋ ਤੇ ਅਸੀਂ ਵੇਖ ਰਹੇ ਹਾਂ ਕਿ ਸਾਡੇ ਇੱਥੇ ਢੱਗੇ ਦੇ ਨਾਲ ਜੁੜੀ ਹੋਈ ਇੱਕ ਹਜ਼ਾਰਾਂ ਸਾਲ ਪੁਰਾਣੀ ਇੱਕ ਫੋਕ ਸਟੋਰੀ ਕਹਿ ਲਵੋ ਜਾਂ ਉਹਨੂੰ ਤੁਸੀਂ ਮਿਥ ਕਹਿ ਲਵੋ। ਮਿਥ ਜੁੜੀ ਹੋਈ ਜੀ। ਮਿਥ ਦਾ ਲਫ਼ਜ਼ ਜ਼ਿਆਦਾ ਬਿਹਤਰ ਹੈ ਜੀ। ਉਹਦੇ ਨਾਲ ਮਿਥ ਜੁੜੀ ਹੋਈ। ਮਿਥ ਕੀ ਹੈ ਕਿ ਜੀ ਧਰਤੀ ਅੰਬ ਜਦੋਂ ਹੁੰਦਾ ਹੈ, ਧਰਤੀ ਜਦੋਂ ਥੱਕ ਜਾਂਦੀ ਹੈ, ਹੰਬ ਜਾਂਦੀ ਹੈ, ਪਛਾਲ ਆਉਂਦਾ ਹੈ, ਉਹ ਜ਼ਮੀਨ ਦੇ ਥੱਲੇ ਇੱਕ ਢੱਗਾ ਹੈ ਜਿਹਨੇ ਦੋਵੇਂ
ਸਿੰਘਾਂ ਦੇ ਉੱਤੇ ਪੂਰੀ ਜ਼ਮੀਨ ਨੂੰ ਚੁੱਕਿਆ ਹੋਇਆ ਹੈ। ਮੈਥੋਲੋਜੀ ਜੀ ਜੀ ਮਿੱਥ ਹੈਗੀ ਜੀ, ਮਿੱਥ ਹੈਗੀ ਹੈ। ਔਰ ਕਈ ਜਗ੍ਹਾ ਤੇ ਛਪੀਆਂ ਵੀ ਉਹ ਫੋਟੋ ਮਿਲਦੀ ਹੈ ਜਿਹਦੇ ਤੇ ਜ਼ਮੀਨ ਨੂੰ ਚੁੱਕਿਆ ਉਹਨੇ। ਤੇ ਉਹ ਢੱਗਾ ਜਿਹੜਾ ਹੈਗਾ ਉਹ ਇੱਕ ਬਲ ਆਪਣਾ ਸਿੰਘ ਜਿਹੜਾ ਹੈਗਾ ਹੈ, ਉਹ ਬਦਲਦਾ ਜਦੋਂ ਤੇ ਜ਼ਮੀਨ ਹਿਲਦੀ ਹੈ, ਧਰਤੀ ਦੇ ਹਿੱਲਣ ਦੇ ਨਾਲ ਭੁਚਾਲ ਆਉਂਦਾ ਹੈ। ਸਾਇੰਸ ਨੇ ਇਹ ਸਾਬਤ ਤੇ ਕਰ ਦਿੱਤਾ ਕਿ ਭੁਚਾਲ ਕਿਵੇਂ ਆਉਂਦਾ ਹੈ, ਲੇਕਿਨ ਅਸੀਂ ਜਦੋਂ ਇਸ ਮਿੱਥ ਦੇ ਉੱਤੇ ਗੌਰ ਕਰਦੇ ਹਾਂ, ਜਦੋਂ ਅਸੀਂ ਇਸ ਮਿੱਥ ਨੂੰ ਵੇਖਦੇ ਹਾਂ ਤੇ ਇਹਨੂੰ ਅਸੀਂ ਢੱਗੇ ਦੇ ਨਾਲ ਜੋੜਨੇ ਆ ਜੀ ਜੀ, ਤੇ ਬਹੁਤ ਸਾਰੀ ਗੱਲ ਵਾਜ਼ਿਹ ਹੋ ਜਾਂਦੀ ਹੈ ਕਿ ਉਹ ਜਿਹੜਾ ਭੁਚਾਲ ਹੈ ਉਹ ਢਿੱਡ ਦਾ ਭੁਚਾਲ ਹੈ। ਵਾਹ ਵਾਹ, ਜਿਹੜਾ ਕਣਕ ਦੇ ਨਾ ਪੈਦਾ ਹੋਣ ਤੋਂ ਫਸਲ ਦੇ ਨਾ ਪੈਦਾ ਹੋਣ ਤੋਂ ਹੈ। ਬਿਲਕੁਲ ਠੀਕ। ਔਰ ਉਹ ਫਸਲ ਜਿਹੜੀ ਪੈਦਾ ਕਰਦਾ ਹੈ, ਜਿਹੜਾ ਉਹਨੂੰ ਹਲ ਨੂੰ ਵਾਹ ਕੇ ਜ਼ਮੀਨ ਨੂੰ ਵਾਹ ਕੇ ਪਿੱਛੋਂ ਪੈਦਾ ਕਰਦਾ ਹੈ, ਉਹ ਢੱਗਾ ਹੈ। ਬਿਲਕੁਲ ਸਹੀ। ਸੋ ਅਸੀਂ ਉਹ ਢੱਗੇ ਆ, ਦਾਂ ਅਸੀਂ ਉਹ ਸਾਡੇ ਨਾਲ ਫਿਰ ਪੰਜਾਬੀਆਂ ਨਾਲ ਜੁੜੀ ਹੋਈ ਗੱਲ ਹੈ। ਬਿਲਕੁਲ ਸਹੀ। ਅੱਜ ਵੀ ਪੰਜਾਬੀਆਂ ਨੂੰ ਬਹੁਤ ਸਾਰੇ ਜਿਹੜੇ ਨੇ ਲੋਕ ਜਿਹੜੇ ਨੇ ਮਖੌਲ ਦੇ ਤੌਰ ਤੇ ਪੰਜਾਬੀਆਂ ਨੂੰ ਢੱਗੇ ਕਹਿੰਦੇ ਨੇ, ਪਰ ਇਹ ਮਖੌਲ ਨਹੀਂ, ਇਹ ਫਖਰ ਵਾਲੀ ਗੱਲ ਹੈ ਵਾਹ ਵਾਹ, ਕਿ ਅਸੀਂ ਅੰਨਦਾਤੇ ਹੈਗੇ ਆ। ਔਰ ਇਹਦੇ ਤੇ ਪਿਛਲੇ ਦਿਨਾਂ ਚ ਮੁਸ਼ਤਾਕ ਸੂਫੀ ਸਾਹਿਬ ਦਾ ਵੀ ਢੱਗੇ ਤੇ ਆਰਟੀਕਲ ਬੜਾ ਅੱਛਾ ਸੀ। ਅਸੀਂ ਜਿਹੜੇ ਮਿਹਨਤੀ ਲੋਕ ਜੀ ਜੀ, ਅਸੀਂ ਜ਼ਮੀਨ ਦਾ ਸੀਨਾ ਚੀਰ ਕੇ ਉਹਦੇ ਵਿੱਚੋਂ ਅਸੀਂ ਅੰਨ ਉਗਾਉਂਦੇ ਅਸੀਂ ਤਾਕਤਵਰ ਲੋਕ ਅੰਨ ਉਗਾਉਂਦੇ ਆ, ਔਰ ਉਹ ਅੰਨ ਜਿਹੜਾ ਹੈ ਉਹ ਅੱਗੇ ਅਸੀਂ ਲੋਕਾਂ ਨੂੰ ਜ਼ਿੰਦਗੀ ਲਈ ਜਾਂਦਾ, ਹਯਾਤੀ ਵੰਡੀ ਜਾਂਦੀ ਜਿਹਦੇ ਸਾਡੇ ਨਾਲ ਕੋਈ ਵੈਪਨ ਨਹੀਂ ਜੁੜਿਆ ਹੋਇਆ। ਬਿਲਕੁਲ ਸਹੀ। ਅਸੀਂ ਕੋਈ ਤਾਲਿਬਾਨ ਨਹੀਂ ਹੈਗੇ। ਹਾਂ, ਸਾਡੇ ਨਾਲ ਮਤਲਬ ਇੱਕ ਅਸੀਂ ਹਲ ਜੁੜਿਆ, ਪੈਦਾਵਾਰੀ ਸਿਸਟਮ ਜੁੜਿਆ ਹੋਇਆ, ਪੈਦਾਵਾਰੀ ਸਿਸਟਮ ਜੁੜਿਆ ਹੋਇਆ। ਸੋ ਇਹ ਬਹੁਤ ਤਾਰੀਖੀ ਬੜੀ ਬਹੁਤ ਸੋਹਣੀ ਗੱਲ ਕੀਤੀ ਇਕਬਾਲ ਕੈਸਰ ਸਾਹਿਬ ਨੇ ਜੀ, ਗੱਲ ਕੀਤੀ ਨੇ। ਇਹਦੇ ਵਿੱਚ ਇੱਕ ਨਵਾਂ ਨੁਕਤਾ ਪੈਦਾ ਹੋਇਆ ਕਿ ਪੰਜਾਬ ਦੀ ਧਰਤੀ ਜਿਹੜੀ ਹੈ ਇਹ ਕਿਉਂਕਿ ਇੱਕ ਪੈਦਾਵਾਰ ਦੇ ਹਿਸਾਬ ਨਾਲ ਤੇ ਆਪਣੀ ਜਿਹੜੀ ਬਣਾਵਟ ਦੇ ਹਿਸਾਬ ਨਾਲ, ਜਿਵੇਂ ਇੱਥੇ ਜੰਗਲ ਸਨ, ਜਿਵੇਂ ਝੀਲਾਂ ਸਨ, ਪਾਣੀ ਸਨ, ਦਰਿਆ ਸਨ, ਉਸੇ ਹਿਸਾਬ ਦੇ ਨਾਲ ਜਿਹੜੇ ਜਨੌਰ ਨੇ, ਹੁਣ ਸਿਰਫ ਢੱਗਾ ਹੈ ਜਾਂ ਗਾਂ ਹੈ ਜਾਂ ਮੱਝ ਹੈ, ਇਹ ਹੁਣ ਇਹਨਾਂ ਨੇ ਇੱਕ ਸਵਾਲ ਇਹ ਪੈਦਾ ਕੀਤਾ, ਜਿਹੜਾ ਉਠਾਇਆ ਕਿ ਜੀ ਇਹ ਇੱਥੋਂ ਜਿਹੜਾ ਹੈ ਕਣਕ ਇੱਥੋਂ ਉਧਰ ਗਈ ਜਾਂ ਵਾਈ ਬੀਜੀ ਦਾ ਰਿਵਾਜ ਇੱਧਰੋਂ ਉਧਰ ਗਿਆ, ਮਿਸਰ ਵਾਲੇ ਮਿਸਰੋਂ ਇੱਧਰ ਆਇਆ। ਇਹਦਾ ਤੇ ਮਤਲਬ ਹੈ ਕਿ ਜਿਹੜੀ ਰਿਸਰਚ ਹੈ ਉਹ ਜਾਂ ਇੱਕ ਸਾਇੰਟੀਫਿਕ ਗੱਲ ਹੈ ਕਿ ਜੋ ਹਮੇਸ਼ਾ ਤੋਂ ਸਫ਼ਰ ਜਾਰੀ ਰਹਿੰਦੇ ਸਨ। ਜੀ ਜੀ। ਤੇ ਜਿਵੇਂ ਕਲਚਰ ਇੱਕ ਜਗ੍ਹਾ ਤੋਂ ਜੋਗ ਪਹੁੰਚਦਾ ਹੈ, ਰਸਮਾਂ ਇੱਕ ਜਗ੍ਹਾ ਤੋਂ ਪਹੁੰਚ ਜਾਂਦੇ, ਟੈਕਨੋਲੋਜੀ ਉਸ ਜ਼ਮਾਨੇ ਦੀ ਮਾਡਰਨ ਤਰੀਨ ਟੈਕਨੋਲੋਜੀ ਤੇ ਹਾਲ ਤੇ ਢੱਗਾ ਹੀ ਸੀ, ਜਿਸ ਤਰ੍ਹਾਂ ਪਹੀਏ ਦੀ ਇਜਾਦ ਹੈ। ਤੇ ਇਹ ਚੀਜ਼ ਜਿਹੜੀ ਹੈ ਉਹ ਇੱਧਰੋਂ ਆਈ ਹੈ ਜਾਂ ਉੱਧਰੋਂ ਆਈ ਹੈ, ਲੇਕਿਨ ਇਹਦੇ ਤੇ ਰਿਸਰਚ ਤੇ ਹੈ। ਲੇਕਿਨ ਅਗਰ ਖਿਆਲ ਕੀਤਾ ਜਾਂਦਾ ਹੈ ਕਿਉਂਕਿ ਇੱਥੇ ਮੇਰਾ ਅਗਰ ਅੰਦਾਜ਼ਾ ਗਵੇੜ ਕਰਨ ਕੋਈ ਹੱਦ ਨਹੀਂ, ਗਵੇੜ ਕਰਨ ਕਿ ਮੇਰਾ ਪੰਜਾਬ ਚੋਂ ਉੱਧਰ ਗਿਆ ਹੈ। ਮੈਂ ਇਹ ਨਹੀਂ ਕਹਿ ਰਿਹਾ ਕਿ ਫਸਲਾਂ ਇੱਧਰੋਂ ਉਗਾਉਣ ਦਾ ਜਿਹੜਾ ਹੈ ਉਗਾਉਣ ਦਾ ਰਿਵਾਜ ਉੱਧਰ ਗਿਆ। ਮੇਰਾ ਕਹਿਣ ਦਾ ਮਤਲਬ ਹੈ ਕਿ ਜਨੌਰ ਇੱਥੇ ਜ਼ਿਆਦਾ ਪਾਏ ਜਾਂਦੇ ਸਨ ਜੀ, ਕਿਉਂਕਿ ਇਸ ਦੀ ਜਿਹੜੀ ਜੰਗਲਾਤ ਸੇ ਨੇ ਜਾਂ ਇੱਥੋਂ ਦੀ ਜਿਹੜੀ ਆਬੋ ਹਵਾ ਹੈ, ਕਿਉਂਕਿ ਇੱਥੋਂ ਦਾ ਜਿਹੜਾ ਮੱਝ ਜਾਨਵਰ ਹੈਗਾ ਉਹ ਦੁੱਧ ਉਤੋਂ ਮਿਲਦਾ ਸੀ, ਉਹ ਵੀ ਰਿਜ਼ਕ ਹੈਗਾ ਬਿਲਕੁਲ, ਔਰ ਉਹਦੇ ਨਾਲ ਉਹ ਮੱਖਣ ਬਣਦਾ, ਘਿਓ ਬਣਦਾ ਉਹਦੇ ਨਾਲ। ਔਰ ਫਿਰ ਢੱਗੇ ਦੀ ਜਿਹੜੀ ਨਿਸ਼ਾਨੀ ਹੈ ਉਹ ਜ਼ਮੀਨ ਦੀ ਇੱਕ ਤਾਕਤਵਰ ਹੋਣ ਦੀ ਨਿਸ਼ਾਨੀ ਹੈ। ਫਿਰ ਆਰੀਅਨਸ ਦੇ ਆਉਣ ਨਾਲ ਮਾਤਾ ਬਣ ਗਈ। ਮਿਸਰ ਦੇ ਵਿੱਚ ਵੀ ਇਹ ਜਾਨਵਰ ਹੈ ਸਨ, ਲੇਕਿਨ ਇਹ ਜਿਹੜਾ ਜ਼ਿਆਦਾ ਜਿਹੜਾ ਖਿਆਲ ਹੈ ਕਿ ਸਾਡੇ ਕੋਲ ਜ਼ਿਆਦਾ ਸੀ ਇਹ ਸਾਰਾ ਸਿਲਸਿਲਾ, ਉਹ ਹੋ ਸਕਦਾ ਕਿਸੇ ਹੋਰ ਜਾਨਵਰ ਦੇ ਜ਼ਰੀਏ ਅਗਵਾਈ ਕਰਦੇ ਹੋਣ। ਇਹਦੀ ਕੋਈ ਤਸਵੀਰਾਂ ਵੀ ਹਨ ਮਿਸਰੀ, ਕਿ ਜ਼ਰੂਰੀ ਨਹੀਂ ਕਿ ਉਹਦੀ ਢੱਗਾ ਹੈ, ਉਹਦੇ ਕੋਈ ਹੋਰ ਜਾਨਵਰ ਵੀ ਉਹਦੇ ਹਿਸਾਬ ਨਾਲ ਉਹ ਫਿਰ ਹਰ ਲੈਂਡਸਕੇਪ ਜਿਹੜਾ ਨਾ ਖਿੱਤਾ ਜਿਹੜਾ ਉਹਦੇ ਜਿਹੜਾ ਆਬੋ ਹਵਾ ਦੇ ਹਿਸਾਬ ਨਾਲ ਉੱਥੇ ਜਾਨਵਰ ਹੁੰਦੇ ਨੇ। ਉੱਥੇ ਜਿਵੇਂ ਕਈ ਜਗ੍ਹਾ ਤੇ ਘੋੜੇ ਦੇ ਨਾਲ ਬਾਰਬਰਦਾਰੀ ਕੀਤੀ ਜਾਂਦੀ, ਵੱਡੇ ਘੋੜੇ ਜਿਹਨਾਂ ਥਾਰੋਬਰੀਡ ਘੋੜੇ ਕਹਿੰਦੇ ਨੇ ਬਰਫਾਨੀ ਇਲਾਕਿਆਂ 'ਚ। ਇਸੇ ਤਰ੍ਹਾਂ ਸਾਡੇ ਕੋਲ ਇੱਥੇ ਢੱਗਾ ਸੀ, ਢੱਗੇ ਦੇ ਨਾਲ ਜਿਹੜਾ ਖਾਨ ਸਾਹਿਬ ਮੇਰਾ ਖਿਆਲ ਆਇਆ ਕਿ ਇਹ ਜਿਹੜਾ ਹੈ ਨਾ ਇੱਕ ਜਿਹੜਾ ਹੱਲ ਹੈ ਜੀ, ਤੇ ਇੱਕ ਜਿਹੜੀ ਹੈ ਜ਼ਮੀਨ ਵਿੱਚ ਉਹਦਾ ਜਿਹੜਾ ਵਗਣਾ ਇੱਕ ਪੈਦਾਵਾਰੀ ਅਮਲ ਦੇ ਹਿਸਾਬ ਦੇ ਨਾਲ ਇੱਕ ਬਾਇਓਲੋਜੀਕਲ ਵੀ ਇਹਦਾ ਇੱਕ ਸਿੰਬਲ ਬਣਦਾ ਜੀ, ਕਿ ਜੋ ਇਨਸਾਨੀ ਜਿਹੜਾ ਹੈ ਵਜੂਦ ਹੈ ਜਿਹਦਾ ਉਹਦਾ ਇੱਕ ਸਿੰਬੋਲਿਕ ਸਿਲਸਿਲਾ ਉਹ ਹੱਲ ਵੀ ਹੈ ਜੀ। ਬਿਲਕੁਲ ਠੀਕ। ਖੇਤੀ ਦੇ ਹਿਸਾਬ ਨਾਲ ਜੀ ਕੁਮਨ ਸਾਹਿਬ ਤੁਸੀਂ ਮੈਂ ਇਹਦੇ ਵਿੱਚ ਵਾਧਾ ਇਹ ਕਰਾਂਗਾ ਕਿ ਪਹਿਲੇ ਤੇ ਮੈਂ ਗੱਲ ਕੀਤੀ ਕਿ 1000 ਸਾਲ ਪਹਿਲੇ ਦੀ, ਫਿਰ ਹੋਇਆ ਕਿ ਜਦੋਂ ਵਸ ਜਾਂਦਾ ਪੰਜਾਬ ਜੀ, ਯਾਨੀ ਇਹ ਤਹਿਜ਼ੀਬਾਂ ਬਣਦੀਆਂ ਨੇ, ਉਜੜ ਜਾਂਦੀਆਂ ਨੇ, ਹੜੱਪਾ ਦੀ, ਟੈਕਸਲਾ ਦੀ, ਤੇ ਅਸੀਂ ਉਸ ਪੰਜਾਬ ਤੇ ਆ ਜਾਂਦੇ ਹਾਂ ਜਿਹਨੂੰ ਅੱਜ ਪੇ ਵੇਨੇ ਆ ਅਸੀਂ। ਉਹਦੇ ਵਿੱਚ ਕਿਹੜੇ ਕਿਹੜੇ ਥਾਂ ਸਨ, ਇਹ 2-3 ਦਾ ਇਕਬਾਲ ਕੈਸਰ ਨੇ ਜ਼ਿਕਰ ਕਰ ਦਿੱਤਾ ਹੈ। ਲਾਹੌਰ ਦੇ ਵਿੱਚ ਤੇ ਇਹ ਡੇਰਾ
ਸਾਹਿਬ ਜਿਹੜਾ ਗੁਰਦੁਆਰਾ, ਇੱਥੇ ਬਹੁਤ ਵਧੀਆ ਮੇਲਾ ਲੱਗਦਾ ਸੀ। ਬਾਹਰ ਨਿਕਲਦੇ ਹੋ ਤੇ ਪਿੰਡ ਜਾਮਣ ਇੱਥੇ ਨਾਲ ਹੀ ਹੈ ਬਿਲਕੁਲ, ਉੱਥੇ ਬਹੁਤ ਵੱਡਾ ਮੇਲਾ ਲੱਗਦਾ ਸੀ। ਫਿਰ ਇੱਧਰ ਲੱਗੇ ਜਾਓ ਤੁਸੀਂ ਰਾਏਵਿੰਡ ਵੱਲ, ਤੇ ਉਹ ਰਾਹ ਵਿੱਚ ਮਾਣਕ ਦੇ ਕੇ ਪਿੰਡ ਇੱਕ ਆਉਂਦਾ। ਉਸ ਮਾਣਕ ਦਾ ਪਿੰਡ ਦੀ ਹਿਸਟਰੀ ਇਹ ਸੀ ਕਿ ਉੱਥੇ ਤੁਹਾਨੂੰ ਨਾ ਮਜ਼ਹਬਾਂ ਦੀ ਸਾਂਝ ਵੀ ਲੱਭਦੀ ਹੈ। ਯਾਨੀ ਕਿਉਂਕਿ ਉਹ ਪਿੰਡ ਸੀ ਇੱਕ ਹੀ ਪਿਓ ਦੀ ਔਲਾਦ ਦੇ ਵਿੱਚੋਂ, ਕੁਝ ਮੁਸਲਮਾਨ ਹੋ ਗਏ, ਕੁਝ ਸਿੱਖ ਹੋ ਗਏ। ਉਹ ਇੱਕ ਦਿਨ ਮੁਸਲਮਾਨ ਜਿਹੜਾ ਉਹ ਰਾਸ਼ਨ ਪੂਰਾ ਦਿੰਦੇ ਸਨ ਵਿਸਾਖੀ ਦਾ, 2 ਦਿਨ ਉੱਥੇ ਬੜਾ ਤਗੜਾ ਮੇਲਾ ਹੁੰਦਾ ਸੀ, ਤੇ ਇੱਕ ਦਿਨ ਸਿੱਖ ਕਰਦੇ ਸਨ। ਯਾਨੀ ਇਸ ਤਿਉਹਾਰ ਨੇ ਇੱਕ ਮਜ਼ਹਬੀ ਸਾਂਝ ਦਾ ਵੀ ਸ਼ਕਲ ਇਖਤਿਆਰ ਕੀਤੀ। ਫਿਰ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਨਾ ਕੋਈ ਨਾ ਕੋਈ, ਜਿਵੇਂ ਅਗਰ ਉਕਾੜੇ ਦੀ ਅਸੀਂ ਗੱਲ ਕਰਨੇ ਆ ਤਾਂ ਉੱਥੇ ਨਾਨਕ ਜਗੀਰ ਇੱਕ ਜਗ੍ਹਾ ਹੈ, ਉੱਥੇ ਬਹੁਤ ਵੱਡਾ ਮੇਲਾ ਲੱਗਦਾ। ਅਸਲ ਤੇ ਗੱਲ ਹੈ ਨਾ ਜੀ, ਢਿੱਡ ਨਾਲ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ। ਹਾਂ, ਯਾਨੀ ਹਰ ਜਗ੍ਹਾ ਰੋਟੀ ਦਾ ਬੰਦੋਬਸਤ ਇਹ ਤਿਉਹਾਰ ਕਰਦਾ ਨਾ। ਹਾਂ ਜੀ। ਫਿਰ ਅਗਰ ਤੁਸੀਂ ਇਹ ਲਾਈਨ ਵੱਲ ਚੱਲਦੇ ਹੋ ਨਾ, ਤੇ ਬਾਹਰ ਨਿਕਲੋ ਤੁਸੀਂ ਏਮਨਾਬਾਦ, ਫਿਰ ਗੁਜਰਾਂਵਾਲਾ ਦੇ ਵਿੱਚ, ਫਿਰ ਅੱਗੇ ਹਾਫਸਾਬਾਦ ਦੇ ਵਿੱਚ ਪਿੰਡ ਬੁੱਚੇ ਦੇ ਵਿੱਚ ਬਹੁਤ ਵੱਡਾ ਮੇਲਾ ਲੱਗਦਾ ਸੀ। ਚੂੰਕਿ ਗੁਰਦੁਆਰਾ ਕੋਠਾ ਸਾਹਿਬ ਜਿਹੜਾ ਵਜ਼ੀਰਾਬਾਦ ਵਿੱਚ ਸੀ, ਉੱਥੇ ਫਿਰ ਆਲਾ ਦੁਆਲਾ ਜਿਹੜਾ ਸੀ ਨਾ 2-3 ਜ਼ਿਲ੍ਹੇ ਬਲਕਿ ਉੱਤੇ ਗੁਜਰਾਤ, ਗੁਜਰਾਂਵਾਲਾ ਤੇ ਸਿਆਲਕੋਟ ਰਲਦੇ ਸਨ। ਹਾਲਾਂ ਸਿਆਲਕੋਟ ਦਾ ਆਪਣਾ ਜਿਹੜਾ ਮੇਲਾ ਨਾ ਬੇਰ ਸਾਹਿਬ ਵਾਲਾ, ਉਹ ਵੀ ਬੜਾ ਵੱਡਾ ਹੁੰਦਾ ਸੀ। ਲੇਕਿਨ ਇੱਕ ਹੁੰਦੀ ਹੈ ਨਾ ਸੈਂਟਰ ਪਲੇਸ ਕਿਸੇ ਜਗ੍ਹਾ ਦੀ ਬਣਦੀ ਹੈ, ਬਲਕਿ ਉੱਥੇ ਕਈ ਮੁਕਾਬਲੇ, ਲੜਾਈ ਝਗੜੇ ਸਾਡੇ ਨਾਵਲਾਂ ਵਿੱਚ ਵੀ ਸ਼ਾਮਲ ਨੇ ਚੀਜ਼ਾਂ, ਕਿ ਉਹ ਏਡਾ ਵੱਡਾ ਉਹ ਹੁੰਦਾ ਸੀ। ਫਿਰ ਅੱਗੇ ਤੁਸੀਂ ਗੁਜਰਾਤ ਵੱਲ ਜਾਂਦੇ, ਉੱਥੇ ਡਿੰਗਾ ਪਿੰਡ ਵਿੱਚ ਹੁੰਦਾ ਸੀ। ਅੱਗੇ ਜਿਹੜਾ ਹਾਫਸਾਬਾਦ ਵਿੱਚ ਪਿੰਡ ਬੁੱਚੇ ਦੇ ਵਿੱਚ ਹੁੰਦਾ ਸੀ। ਔਰ ਅੱਗੇ ਤੁਸੀਂ ਚੱਲਦੇ ਜਾਓਗੇ ਤੇ ਪਿੰਡੀ ਤੱਕ ਮੁਖਤਲਿਫ ਤੁਹਾਨੂੰ ਜੇਲਮ ਖਾਰੀਆਂ ਦੇ ਐਸੀਆਂ ਥਾਵਾਂ ਲੱਭਦੀਆਂ ਨੇ ਜਿਨ੍ਹਾਂ ਵਿੱਚ ਬਹੁਤ ਵੱਡੇ ਵੱਡੇ ਮੇਲੇ ਹੁੰਦੇ ਸਨ। ਯਾਨੀ ਇਹ ਨਾ ਸਮਝੋ ਕਿ ਭਾਈ ਸਿਰਫ ਇੱਕ ਜਗ੍ਹਾ ਜਿਹੜਾ ਉਹ ਰੋੜੀ ਸਾਹਿਬ ਜਿਹੜਾ ਏਮਨਾਬਾਦ ਲੱਗਦਾ ਸੀ, ਪੂਰਾ ਪੰਜਾਬ ਨੱਚਦਾ ਸੀ। ਇਹ ਇੱਕ ਐਸੀ ਖੁਸ਼ੀ ਔਰ ਐਸੀ ਇੱਕ ਕਹਿ ਲਓ ਕਿ ਅੱਛੀ ਇੱਕ ਤਿਉਹਾਰ ਦੀ ਸ਼ਕਲ ਸੀ ਕਿ ਪੂਰੇ ਲੋਕ ਰਲ ਮਿਲ ਕੇ ਇੱਕ ਖੁਸ਼ੀ ਔਰ ਇੱਕ ਸਾਂਝ ਪਿਆਰ ਦਾ ਰੂਪ ਜਿਹੜਾ ਸਾਹਮਣੇ ਸਿਸਟਮ ਸੀ ਨਾ ਜੀ ਵਾਢੀ ਦਾ। ਹਾਂਜੀ, ਉਹ ਵਿਸਾਖੀ ਦਾ ਇੱਕ ਸਿਸਟਮ ਸੀ, ਜੇ ਵਾਢੀ ਸ਼ੁਰੂ ਹੋਣੀ ਹੈ ਤੇ ਜਿਹੜੇ ਵਾਢੀ ਲਈ ਬੁਲਾਏ ਜਾਂਦੇ ਸੀ ਬੰਦੇ, ਉਹਨਾਂ ਦਾ ਹਿੱਸਾ ਅਲੱਗ ਨਿਕਲਦਾ ਸੀ। ਬੇਸ਼ੱਕ ਵੰਗਾਰੇ ਜਿਹੜੇ ਜਾਂਦੇ ਸਨ ਉਹਨਾਂ ਦਾ ਲੈਦਾ, ਉਹ ਵੰਗਾਰੇ ਨੂੰ ਉਹਦਾ ਹਿੱਸਾ ਮਿਲਦਾ ਸੀ। ਉਹਨਾਂ ਨੇ ਲੱਸੀਆਂ ਦੇ ਭਰ ਕੇ ਕੜਾਹ ਕਰਕੇ ਨਾਲ ਸ਼ੱਕਰ ਦਿੱਤੀ ਜਾਂਦੀ ਸੀ, ਦੁੱਧ ਦਿੱਤਾ ਜਾਂਦਾ ਸੀ, ਤੇ ਰੋਡ ਦੇ ਵੇਖੋ ਉਹਨਾਂ ਦੇ ਘਰ ਵੀ ਰੋਟੀ ਜਾਂਦੀ ਸੀ। ਔਰ ਜਿਹਦੀ ਜ਼ਮੀਨ ਸੀ ਉਹਨੂੰ ਵੀ ਲੱਭਦੀ ਸੀ, ਬਹੁਤ ਕੁਝ ਲੱਭਦਾ ਸੀ ਉਹਨੂੰ ਵੀ, ਬਲਕਿ ਪਿੰਡ ਪੂਰਾ ਰੱਜ ਜਾਂਦਾ ਸੀ। ਯਾਨੀ ਪੂਰੇ ਕੰਮ ਕਰਨ ਵਾਲੇ ਹੋਣ, ਭਾਵੇਂ ਉਹ ਮਾਲਕ ਹੋਣ ਉਸ ਜ਼ਮੀਨ ਦੇ, ਹਰ ਇੱਕ ਨੂੰ ਅੰਨ ਦਾ ਬੰਦੋਬਸਤ ਹੋ ਜਾਂਦਾ ਸੀ। ਅਸੀਂ ਆਪ ਆਪਣੀ ਅੱਖੀ ਵੇਖਿਆ ਕਿ ਅੰਨ ਸਿਰਫ ਇਨਸਾਨਾਂ ਲਈ ਨਹੀਂ ਸੀ ਹੁੰਦਾ, ਉਹ ਜਾਨਵਰਾਂ ਲਈ ਤੂੜੀ ਜਿਹੜੀ ਬਣਦੀ ਸੀ। ਤੂੜੀ ਬਣਨੀ, ਦਾ ਧੜੇ ਲੱਗਣੇ, ਫਿਰ ਬੋਲ ਬਣਨੇ ਉਹਦੇ, ਫਿਰ ਕੀ ਕੁਛ, ਉਹ ਪੂਰਾ ਇੱਕ ਨਿਜ਼ਾਮ ਹੈਗਾ, ਪੂਰਾ ਇੱਕ ਸਿਸਟਮ। ਇਹਦੇ ਚ ਕੁਝ ਵਿਸਾਖੀ ਦੇ ਨਾਲ ਜੁੜੀਆਂ ਹੋਈਆਂ ਜੀ ਕੁਝ ਤਾਰੀਖੀ ਕੁਝ ਗੱਲਾਂ ਜਿਹੜੀਆਂ ਉਹ ਬਹੁਤ ਅਹਿਮ ਨੇ। ਅੱਛਾ ਜੀ। ਮਿਸਾਲ ਦੇ ਤੌਰ ਤੇ ਵਿਸਾਖੀ ਜਿਹੜੀ ਇਹਦਾ ਅਸੀਂ ਜਿਸ ਤਰ੍ਹਾਂ ਗੱਲ ਕਰ ਰਹੇ ਹੈਗੇ ਆ ਕਿ ਵਿਸਾਖੀ ਪੰਜਾਬ ਦੇ ਸਭ ਤੋਂ ਵੱਡੀ ਫਸਲ ਦੇ ਪੈਦਾ ਹੋਣ ਦਾ ਉੱਤੇ ਜਿਹੜਾ ਨਾ ਉਹ ਅਸੀਂ ਮਨਾਉਂਦੇ ਹਾਂ। ਲੇਕਿਨ ਇੱਕ ਇਹ ਵੀ ਹੈ ਕਿ ਜਿਹੜਾ ਪੰਜਾਬੀਆਂ ਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ 7 ਦਿਨ ਤੇ 8 ਮੇਲੇ, ਕਿਹੜੇ ਦਿਨ ਹੋਈਏ ਵੇਲੇ। ਠੀਕ ਹੈ ਜੀ। ਸੋ ਇਹ ਮੇਲੇ ਕਿਸ ਤਰ੍ਹਾਂ ਹੁੰਦੇ ਸਨ? ਦੇਖੋ, ਇੱਕ ਤੇ ਇਹ ਹੈਗਾ ਕਿ ਵਿਸਾਖੀ ਦਾ ਤੇ ਹੋ ਗਿਆ ਜੀ, ਹਰ ਮਹੀਨੇ ਦਾ ਪਹਿਲਾ ਦਿਨ ਜਿਹੜਾ ਹੈ ਉਹਨੂੰ ਸੰਗਰਾਂਦ ਕਿਹਾ ਜਾਂਦਾ ਹੈ। ਸੰਗਰਾਂਦ ਜਿਹੜੀ ਹੈ, ਯਾਨੀ ਹਰ ਮਹੀਨੇ ਦਾ ਪਹਿਲਾ ਦਿਨ ਜਿਹੜਾ ਹੈਗਾ ਉਹਨੂੰ ਇੱਕ ਛੋਟੇ ਜਿਹੇ ਮੇਲੇ ਦੇ ਤੌਰ ਤੇ ਮੁਖਤਲਿਫ ਜਗ੍ਹਾ ਤੇ ਮਨਾਇਆ ਜਾਂਦਾ ਸੀ, ਜਿਹੜਾ ਬਾਅਦ ਚ ਮਸਬਾ ਦਾ ਹਿੱਸਾ ਬਣ ਗਿਆ। ਬਲਕਿ ਪਹਿਲੇ ਵੀ ਮਸਬਾ ਦਾ ਹਿੱਸਾ ਵੀ ਰਿਹਾ ਤੇ, ਔਰ ਅੱਜ ਵੀ ਕੁਝ ਮਸਬਾ ਨੂੰ ਬਿਲਕੁਲ ਕਾਬੂ ਕੀਤਾ ਆਪਣੇ ਉਹਦੇ ਚ, ਔਰ ਉਹ ਕਰਦੇ ਨੇ। ਇਸ ਤਰ੍ਹਾਂ ਸਾਵਣ ਦਾ ਮਹੀਨਾ ਆਉਂਦਾ ਹੈ ਤੇ ਉਹਦੇ ਚ ਤੀਜਾਂ ਦਾ ਮੇਲਾ ਲੱਗਦਾ ਹੈ। ਅੱਛਾ। ਇਹ ਤੀਜਾਂ ਦਾ ਮੇਲਾ ਜਿਹੜਾ ਸੀ ਇਹ ਬਿਲਕੁਲ ਔਰਤਾਂ ਵਾਸਤੇ ਹੁੰਦਾ, ਮਖਸੂਸ। ਬਿਲਕੁਲ ਸਹੀ। ਅੱਛਾ, ਮੇਲੇ ਟੌਪਿਕ ਜਿਹੜਾ ਸੀ ਉਹ ਹਟ ਗਿਆ। ਇਹਦੇ ਚ 2 ਚੀਜ਼ਾਂ ਬਹੁਤ ਅਹਿਮ ਨੇ ਕਿ ਅਗਰ ਵਿਸਾਖੀ ਦਾ ਅਸੀਂ ਜ਼ਿਕਰ ਕਰੀਏ ਤੇ ਇਹਨਾਂ 2 ਵਾਕਿਆਂ ਦਾ ਜ਼ਿਕਰ ਨਾ ਕਰੀਏ ਜੀ ਤੇ ਵਿਸਾਖੀ ਦਾ ਪੂਰਾ ਨਹੀਂ ਹੁੰਦਾ। ਵਿਸਾਖੀ ਪਹਿਲੇ ਮਨਾਈ ਜਾਂਦੀ ਸੀ, ਹਜ਼ਾਰਾਂ ਸਾਲਾਂ ਤੋਂ ਮਨਾਈ ਆ ਰਹੀ ਸੀ। ਇਸੇ ਮੌਕੇ ਦੇ ਉੱਤੇ 1699 ਦੀ ਵਿਸਾਖੀ ਦੇ ਉੱਤੇ ਗੁਰੂ ਗੋਬਿੰਦ ਸਿੰਘ ਨੇ ਅਨੰਦਪੁਰ ਸਾਹਿਬ ਦੇ ਵਿੱਚ ਬੁਲਾਇਆ ਆਪਣੇ ਸਿੱਖਾਂ ਨੂੰ, ਆਪਣੇ ਫਲਵਰਾਂ ਨੂੰ, ਔਰ ਉਹਨਾਂ ਨੂੰ ਇੱਕ ਸ਼ਨਾਖਤ ਦਿੱਤੀ
5 ਕੱਕੇ ਦਿੱਤੇ ਔਰ ਉਹਨਾਂ ਨੂੰ ਇੱਕ ਸ਼ਨਾਖਤ ਦਿੱਤੀ ਕਿ ਅੱਜ ਤੋਂ ਬਾਅਦ ਜਿਹੜਾ ਮੇਰਾ ਖਾਸ ਸਿੱਖ ਹੈਗਾ ਉਹ ਇਸ ਰੂਪ 'ਚ ਰਹੇਗਾ। ਠੀਕ ਹੈ। ਸੋ ਇਸ ਤਰੀਕੇ ਨਾਲ ਵਿਸਾਖੀ ਦਾ ਇਹ ਤਿਉਹਾਰ ਜਿਹੜਾ ਸੀ ਇਹ ਸਿੱਖਾਂ ਦੇ ਉਸ ਖਾਲਸੇ ਦੇ ਜਨਮ ਦਿਨ ਦੇ ਨਾਲ ਵੀ ਜੁੜ ਗਿਆ ਔਰ ਉਹ ਲੇਕਿਨ ਇਹਦਾ ਤਾਲੁਕ ਜ਼ਮੀਨ ਨਾਲ ਹੈ ਫਿਰ। ਹਾਂ ਕਿਉਂਕਿ ਉਹ ਜਿਹੜੇ ਲੋਕ ਸਨ ਉਹ ਵੀ ਸਾਰੇ ਗੁਰੂ ਗੋਬਿੰਦ ਸਿੰਘ ਦੇ ਜਿੰਨੇ ਵੀ ਫਾਲੋਅਰਸ ਸਨ ਸਾਰੇ ਵਾਹੀਵਾਲ ਜ਼ਮੀਨ ਦੇ ਨਾਲ ਤਾਲੁਕ ਸੀ। ਠੀਕ ਹੈ। ਸੋ ਉਸ ਤਾਲੁਕ ਨੂੰ ਇੱਥੇ ਨਿਭਾਇਆ ਗਿਆ। ਇਸ ਤੋਂ ਬਾਅਦ ਜਿਹੜਾ ਸਭ ਤੋਂ ਵੱਡੀ ਜਿਹੜੀ ਗੱਲ ਹੈ ਜਿਹਦੇ ਉੱਤੇ ਗੱਲ ਕਰਨ ਤੋਂ ਬਗੈਰ ਅਸੀਂ ਅੱਗੇ ਚੱਲ ਹੀ ਨਹੀਂ ਸਕਦੇ ਵਿਸਾਖੀ ਦੇ ਵਿੱਚ ਜੀ, ਉਹ ਹੈ ਅੰਮ੍ਰਿਤਸਰ ਦੇ ਅੰਦਰ ਜਲਿਆਂਵਾਲਾ ਬਾਗ। ਠੀਕ ਹੈ ਜੀ। ਜਲਿਆਂਵਾਲਾ ਬਾਗ ਇੱਕ ਉਹ ਵਾਕਿਆ ਹੈ ਜਿੱਥੇ ਪੰਜਾਬੀਆਂ ਨੇ ਆਪਣੇ ਸੀਨਿਆਂ ਉੱਤੇ ਔਰ ਆਪਣੀਆਂ ਹਿੱਕਾਂ ਉੱਤੇ ਔਰ ਆਪਣੇ ਕੰਡਾਂ ਉੱਤੇ ਗੋਲੀਆਂ ਖਾਧੀਆਂ ਔਰ ਬ੍ਰਿਟਿਸ਼ ਰਾਜ ਨੂੰ ਹਿਲਾ ਕੇ ਰੱਖ ਦਿੱਤਾ। ਵਾਹ। ਵਿਸਾਖੀ ਦਾ ਤਿਉਹਾਰ ਸੀ, ਲੋਕ ਵਿਸਾਖੀ ਬਣਾਉਣ ਵਾਸਤੇ ਉੱਥੇ ਗਏ, ਦਫਾ 44 ਨਾਫਜ਼ ਕੀਤੀ ਹੋਈ ਸੀ, ਜਨਰਲ ਐਡਵਾਈਜ਼ ਨੇ ਉੱਥੇ ਆ ਕੇ ਗੋਲੀ ਚਲਵਾ ਦਿੱਤੀ। ਉਹਦੇ 'ਚ ਸੈਂਕੜੇ ਲੋਕ ਮਾਰੇ ਗਏ, ਮਾਰੇ ਗਏ ਜਾਂ ਸ਼ਹੀਦ ਹੋ ਗਏ ਸੀ ਤੇ ਸ਼ਹੀਦ ਕਵਾਂਗੇ। ਉਹਦੇ 'ਚ ਹਿੰਦੂ ਵੀ ਨੇ, ਮੁਸਲਮ ਵੀ ਨੇ, ਸਿੱਖ ਵੀ ਨੇ, ਪੰਜਾਬੀ ਨੇ, ਸਿਰਫ ਮਜ਼ਹਬ ਦੀ ਕੋਈ ਤਕਸੀਮ ਨਹੀਂ। ਪੰਜਾਬੀ ਜਿਹੜੇ ਨੇ ਉਹ ਉੱਥੇ ਸ਼ਹੀਦ ਹੋਏ ਜਲਿਆਂਵਾਲੇ ਬਾਗ ਦੇ ਅੰਦਰ। ਔਰ ਜਲਿਆਂਵਾਲੇ ਬਾਗ ਦਾ ਵਾਕਿਆ ਉਹ ਵਾਕਿਆ ਹੈ ਜਿਹਨੇ ਬ੍ਰਿਟਿਸ਼ ਨੂੰ ਹਿੰਦੁਸਤਾਨ ਦੇ ਵਿੱਚੋਂ ਆਪਣੇ ਪੈਰ ਪੱਟਣ ਤੇ ਮਜਬੂਰ ਕਰ ਦਿੱਤਾ ਕਿ ਹੁਣ ਅਸੀਂ ਇੱਥੇ ਨਹੀਂ ਰਹਿ ਸਕਦੇ। ਵਾਹ। ਸੋ ਇਸ ਵਾਸਤੇ ਅਗਰ ਵਿਸਾਖੀ ਦੇ ਨਾਲ ਜਲਿਆਂਵਾਲਾ ਬਾਗ ਔਰ ਜਲਿਆਂਵਾਲੇ ਬਾਗ ਦੇ ਸ਼ਹੀਦਾਂ ਨੂੰ ਯਾਦ ਨਾ ਕਰੀਏ ਤੇ ਮੇਰਾ ਨਹੀਂ ਖਿਆਲ ਕਿ ਵਿਸਾਖੀ ਦੀ ਗੱਲ ਜਿਹੜੀ ਹੈ ਉਹ ਪੂਰੀ ਹੁੰਦੀ ਹੈ। ਔਰ ਫਿਰ ਇਹਦੇ ਤੋਂ ਹੀ ਬਹੁਤ ਸਾਰੀਆਂ ਲਹਿਰਾਂ ਚੱਲੀਆਂ ਇੱਥੇ। ਭਗਤ ਸਿੰਘ ਹੋਰਾਂ ਦੀ ਲਹਿਰ ਚੱਲੀ, ਫਿਰ ਤਰੀਕਾਂ ਜਿਹੜੀ ਚੱਲੀਆਂ। ਉਸ ਤੋਂ ਬਾਅਦ ਜਿਹੜਾ ਫਿਰ ਇੱਕ ਬੰਦਾ ਉੱਠਿਆ ਔਰ ਉਹਨੇ ਜਾ ਕੇ ਜਲਿਆਂਵਾਲੇ ਬਾਗ ਦੇ ਸ਼ਹੀਦਾਂ ਦੇ ਖੂਨ ਦਾ ਬਦਲਾ ਲੰਡਨ ਦੇ ਵਿੱਚ ਲਿਆ। ਊਧਮ ਸਿੰਘ ਨੇ, ਜਿਹਨੇ ਆਪਣਾ ਨਾਮ ਰਾਮ ਮੁਹੰਮਦ ਸਿੰਘ ਆਜ਼ਾਦ ਦੱਸਿਆ। ਸੋ ਇਸ ਤਰੀਕੇ ਦੇ ਨਾਲ ਬੜੀ ਵਧੀਆ ਗੱਲ ਕੀਤੀ ਇਹਨਾਂ ਜੀ। ਔਰ ਇਹ ਵੀ ਵੇਖੀ ਨਾ, ਜਿਹੜਾ ਇਹਨਾਂ ਜਲਿਆਂਵਾਲਾ ਬਾਗ ਦਾ ਵਾਕਿਆ ਦਾ ਜ਼ਿਕਰ ਕੀਤਾ ਹੈ, ਹੋਇਆ ਕਿ ਸਿਰਫ 2 ਦਿਨ ਪਹਿਲੇ ਮੁਸਲਮਾਨ ਲੀਡਰ ਜਿਹੜੇ ਸਨ ਸੈਫੁਦੀਨ ਕਿਚਲੂ ਔਰ ਦੂਸਰੇ ਪਾਸੇ ਡਾਕਟਰ ਸਤਿਆਪਾਲ, ਇਹਨਾਂ ਕੀਤਾ ਕਿ ਬੜਾ ਵੱਡਾ ਕੰਮ ਕੀਤਾ। ਉਹ ਕੀ ਕੰਮ ਸੀ ਕਿ ਇੱਕ ਵੱਡੇ ਜਲਸੇ ਖਲੋ ਕੇ, ਪਹਿਲੇ ਹੁੰਦਾ ਸੀ ਇਹ ਹਿੰਦੂ ਪਾਣੀ ਹੈ, ਮੁਸਲਮਾਨ ਪਾਣੀ ਹੈ, ਸਿੱਖ ਪਾਣੀ, ਉਹਨਾਂ ਇੱਕ ਦੂਜੇ ਦੇ ਗਲਾਸਾਂ ਵਿੱਚ ਪਾਣੀ ਪੀਤਾ। ਇਸ ਚੀਜ਼ ਨੇ ਹਿਲਾ ਕੇ ਰੱਖ ਦਿੱਤਾ। ਯਾਨੀ ਵਿਸਾਖੀ ਦੇ ਦਿਨਾਂ ਨਾਲ ਇੱਕ ਬੜੀ ਵੱਡੀ ਜੁੜਤ ਬਣਦੀ ਹੈ ਕਿ ਉੱਥੇ ਲੋਕ ਜੁੜ ਰਹੇ ਸਨ ਕਿ ਅਸੀਂ ਰਲ ਕੇ ਅੰਗਰੇਜ਼ਾਂ ਨੂੰ ਬਾਹਰ ਕੱਢਣਾ ਹੈ। ਔਰ ਇੱਕ ਦੂਜੇ ਦੇ ਭਾਂਡੇ ਵਿੱਚ ਪਹਿਲੀ ਵਾਰੀ ਯਾਨੀ ਸਰੇਆਮ ਪਾਣੀ ਪੀਤਾ। ਉਹਦਾ ਇੰਨਾ ਰਿਐਕਸ਼ਨ ਹੋਇਆ। ਇਹ 13 ਅਪ੍ਰੈਲ ਦਾ ਵਾਕਿਆ ਹੈ, ਜਿਹੜਾ 1919 ਦਾ ਹੈ ਨਾ, 13 ਅਪ੍ਰੈਲ। ਔਰ ਉਹ ਉੱਥੇ ਇਕੱਠੇ ਹੋਏ, ਕੋਈ ਉਹ ਵਿਚਾਰੇ ਜਿਹੜੇ ਸਨ ਨਾ ਪਿੰਡਾਂ ਤੋਂ ਆਏ, ਉਹ ਕੋਈ ਸਿਆਸੀ ਜਲਸਾ ਨਹੀਂ ਸਨ ਕਰਨ ਆਏ। ਹਕੀਕਤਨ ਉਹ ਜਿਹੜਾ ਹਰਮੰਦਰ ਸਾਹਿਬ ਤੋਂ ਮੱਥਾ ਟੇਕ ਕੇ ਉਹ ਜਿਹੜਾ ਵਿਸਾਖੀ ਪੇ ਮਨਾਉਂਦੇ ਸਨ। ਇਹ ਦੇਖੋ ਕਿੰਨੇ ਜ਼ੁਲਮ ਵਾਲੀ ਗੱਲ ਹੈ। ਔਰ ਇਹਦਾ ਦੂਜਾ ਪਹਿਲੂ ਵੀ ਤੁਹਾਡੇ ਲਈ ਬੜਾ ਜ਼ਰੂਰੀ ਹੈ ਕਿ ਇਹਦੇ ਉੱਤੇ ਇਨਵੈਸਟੀਗੇਸ਼ਨ ਨਹੀਂ ਕਰਾਈ ਗਈ। ਯਾਨੀ ਇਹਦੇ ਉੱਤੇ ਜ਼ੁਲਮ ਦੀ ਇੰਤਹਾ ਹੈ ਕਿ ਇੱਕ ਜਿਹੜੀ ਦੁਨੀਆ ਦੀ ਸਭ ਤੋਂ ਮਹੱਜ਼ਬ ਬਣਦੀ ਹੈ ਗਵਰਨਮੈਂਟ, ਉਹਨੇ ਆਪਣੇ ਕਿਸੇ ਵੀ ਮੁਲਾਜ਼ਮ ਨੂੰ ਸਜ਼ਾ ਨਹੀਂ ਦਿੱਤੀ, ਅੱਜ ਤੱਕ ਨਹੀਂ ਦਿੱਤੀ। ਇਹ ਜ਼ੁਲਮ ਵਾਲੀ ਗੱਲ ਹੈ। ਤਾਂ ਵੀ ਫਿਰ ਇਹ ਜਿਹੜਾ ਨਾ ਇਹਨੇ ਜਾ ਕੇ ਜਿਹੜਾ ਊਧਮ ਸਿੰਘ ਨੇ ਮਾਰਿਆ ਉਹਨੂੰ ਕਿ ਤੁਸੀਂ ਇੱਕ ਉਹ ਨਹੀਂ ਕੀਤਾ। ਸਿਰਫ ਕੀ ਫੈਸਲਾ ਕੀ ਹੋਇਆ, ਕਮੇਟੀ ਜਿਹੜੀ ਬੈਠੀ ਉਹਨੇ ਕਿਹਾ ਕਿ ਅੱਗੋਂ ਤੋਂ ਅਸੀਂ ਆਪਣੀ ਫੌਜ ਨੂੰ ਇਹ ਮੱਤ ਦਿੰਦੇ ਹਾਂ ਕਿ ਯਾਨੀ ਜਿੱਥੇ ਮਾਸਸ ਹੋਣ ਮੁਆਬ ਹੋਵੇ ਜਾਂ ਹਜੂਮ ਹੋਵੇ, ਉੱਥੇ ਗੋਲੀ ਮਾਰਨ ਤੋਂ ਪਹਿਲਾਂ ਸੋਚ ਲਿਆ ਕਰੋ। ਯਾਨੀ ਇਹ ਨਹੀਂ ਕਿਹਾ ਕਿ ਬੰਦ ਕਰੋ। ਯਾਨੀ ਐਸਾ ਫਜ਼ੂਲ ਫੈਸਲਾ ਹੈ ਜਿਹੜਾ ਉਸ ਵੇਲੇ ਦਾ। ਤੇ ਇਹ ਵਿਸਾਖੀ ਸਾਨੂੰ ਨਾ ਸਾਡੀ ਹਿਸਟਰੀ ਵੀ ਬੜੀ ਚੰਗੀ ਤਰ੍ਹਾਂ ਯਾਦ ਕਰਾਂਦੀ ਹੈ। ਇਹ ਤੇ ਹੋ ਗਏ ਨਾ ਜੀ ਵਿਸਾਖੀ ਦੇ ਤਾਰੀਖੀ। ਇੱਕ ਹੈ ਖਾਕਾਨ ਸਾਹਿਬ ਜੀ, ਪਹਿਲੂ ਹੋਰ ਵੀ ਹੈ ਕਿ ਅੱਜ ਦੇ ਹਵਾਲੇ ਨਾਲ ਅਸੀਂ ਦੇਖ ਰਹੇ ਹਾਂ ਜੀ ਕਿ ਉਹ ਸਾਰੇ ਜਿਹੜੇ ਪੁਰਾਣੇ ਮੇਲੇ ਨੇ, ਵੇਲੇ ਦੇ ਨਾਲ ਇੱਕ ਸਨਅਤੀ ਦੌਰ ਆ ਗਿਆ ਜਾਂ ਇੱਕ ਹੋਰ ਸਮਾਜ ਤਬਦੀਲ ਹੋਇਆ। ਉਹ ਮੇਲੇ ਘਟ ਗਏ ਨੇ ਜਾਂ ਉਹਦੀ ਤਾਦਾਦ ਘਟ ਗਈ, ਉਹਦੇ ਚ ਆਉਣ ਵਾਲੇ ਲੋਕਾਂ ਦੀ ਤਾਦਾਦ ਘਟ ਗਈ। ਇਹਦੀ ਰਿਵਾਈਵਲ ਦੀ ਲੋੜ ਹੈ। ਇਹ ਜਿਹੜਾ ਨਾ ਇਹ ਚੀਜ਼ ਹੀ ਹੈ ਕਿ ਉਹ ਤੇ ਹੈ, ਮਤਲਬ ਹੁਣ ਉਹ 1919 ਤੋਂ ਅਰੂਈ ਸੀ ਨਾ। ਬਿਲਕੁਲ ਸਹੀ। ਅੱਜ 2022 ਚ ਦੇਖੀਏ
ਤੇ ਬਹੁਤ ਸਾਰੇ ਮੇਲੇ ਖਤਮ ਵੀ ਹੋ ਗਏ ਨੇ। ਬਿਲਕੁਲ ਸਾਡੇ ਸਹੀ। ਸ਼ਾਹਪੁਰ ਮੇਲਾ ਲੱਗਦਾ ਹੁੰਦਾ ਸੀ ਬਹੁਤ ਵੱਡਾ, ਜਿਵੇਂ ਮੇਲਾ ਸ਼ਾਹ ਖਤਮ ਹੋ ਹੁਸੈਨ ਗਿਆ। ਜਿਹੜਾ ਉਹ ਵੀ ਬੜਾ ਵੱਡਾ ਮੇਲਾ ਸੀ, ਮੇਲਾ ਚਰਾਗਾ। ਮੇਲਾ ਸ਼ਾਹ ਚਰਾਗਾ ਹੁਸੈਨ ਦੀ ਰੌਣਕ ਨਹੀਂ ਰਹੀ। ਹਾਂ ਹੁਣ ਇਹ ਵਿਸਾਖੀ ਜਿਸ ਤਰੀਕੇ ਨਾਲ ਨਹੀਂ ਮਨਾਈ ਜਾਂਦੀ। ਵਿਸਾਖੀ ਦੇ ਜਿਵੇਂ ਤੁਸੀਂ ਤਾਰੀਖੀ ਪਸ ਮੰਜ਼ਰ 'ਚ ਉਹ ਅਹਿਮ ਵਾਕਿਆ ਦੱਸੇ ਨੇ, ਇਸੇ ਤਰ੍ਹਾਂ ਵਿਸਾਖੀ ਦੇ ਜਿਹੜੇ ਸੀ ਅਸਰਾਤ ਔਰ ਵਿਸਾਖੀ ਦੀ ਯਾਦ ਉਹ ਪਾਕਿਸਤਾਨੀ ਫਿਲਮ ਇੰਡਸਟਰੀ ਦੇ ਗਾਣਿਆਂ ਵਿੱਚ ਵੀ ਆਈ ਹੈ, ਬਿਲਕੁਲ ਹੈ। ਔਰ ਬੜੇ ਭਰਵੇਂ ਤਰੀਕੇ ਨਾਲ ਆਈ, ਆਈ। ਜਿਹਦੇ 'ਚ ਇੱਕ ਗਾਣਾ ਤੇ ਮੈਨੂੰ ਕੱਲ ਅਸੀਂ ਮੈਂ ਇਕਬਾਲ ਕੈਸਰ ਸਾਹਿਬ ਨਾਲ ਕਰ ਰਿਹਾ ਸਾਂ ਕਿ ਕੀ ਵਿਸਾਖੀ ਆਈ ਨਹੀਂ ਮਾਂ, ਵਿਸਾਖੀ ਆਈ ਨਹੀਂ। ਮਤਲਬ ਹਾਲਾਂਕਿ ਇਹ ਅਲਮੀਆ ਇਸ ਸ਼ੇਰ 'ਚ ਇਹ ਨਜ਼ਰ ਆਉਂਦਾ ਨਾ ਕਿ ਇਹ ਤੇ ਮਿਲਣ ਦਾ ਦਿਨ ਸੀ, ਤਾਂ ਉਦੋਂ ਨੇ ਵਾਕਿਆ ਹੋ ਵਿਛੋੜਾ ਪੈ ਗਿਆ। ਕਿਉਂ ਵਿਛੋੜਾ ਪਿਆ? ਤੇ ਉਹ ਹੰਸ ਦਾ ਜਿਹੜਾ ਗਿਆ ਗੀਤ ਹੈਗਾ ਹਾਂ ਉਹ ਕਾਲੀ ਦਾਤਰੀ ਚੰਨਣ ਦਾ ਦਸਤਾ ਛੁਕੜੀ ਵਾਢੀਆਂ ਕਰੇ। ਹਾਂ ਕੀ ਬਾਤ। ਵਰਨਾ ਇਹ ਜਿਹੜਾ ਖੁਸ਼ੀ ਵਾਲਾ ਮਾਹੌਲ ਸੀ ਨਾ, ਵਾਢੀਆਂ ਦੇ ਉਹਦਾ ਇੱਕ ਸ਼ੇਰ ਮੈਂ ਉਹ ਲਿਖਿਆ, ਮੈਂ ਤੁਹਾਨੂੰ ਸੁਣਾ ਦੇਣਾ ਇਸ ਮੌਕੇ ਦੇ ਹਵਾਲੇ ਨਾਲ। ਬੜਾ ਸੁਣਾਇਆ ਜਾਂਦਾ ਸੀ ਕਿ ਮੈਨੂੰ ਮਿਲਿਆ ਮੇਰਾ ਮਾਹੀ ਮੇਲੇ ਵਿੱਚ, ਮੈਨੂੰ ਮਿਲਿਆ ਮੇਰਾ ਮਾਹੀ ਮੇਲੇ ਵਿੱਚ, ਰੱਬ ਹਰ ਸਾਲ ਇਹੋ ਜਿਹੀ ਵਿਸਾਖੀ ਲਿਆਵੇ ਮਿੱਤਰਾ। ਯਾਨੀ ਦੇਖੋ ਨਾ, ਐਸੀ ਖੁਸ਼ੀ ਜਿਹਦੇ ਵਿੱਚ ਆਸ਼ਿਕ ਮਸ਼ੂਕ ਨੇ ਵੀ ਮਿਲਣਾ ਹੈ। ਇੱਕ ਤਾਂ ਤੁਹਾਡੇ ਕੋਲ ਅੰਨ ਆ ਗਿਆ ਪੂਰੇ ਸਾਲ ਦਾ, ਇੱਕ ਉੱਥੇ ਮੇਲਾ ਫਿਰ ਹੋਇਆ, ਉਸ ਮੇਲੇ ਵਿੱਚ ਫਿਰ ਕਈ ਮੁਰਾਦਾਂ ਦਿਲਾਂ ਦੀਆਂ ਪੂਰੀਆਂ ਹੋ ਜਾਂਦੀਆਂ ਨੇ। ਬਿਲਕੁਲ ਸਹੀ। ਤੇ ਇਸ ਲਈ ਇਹਨੂੰ ਜਿਹੜਾ ਤੁਸੀਂ ਨਾ ਬਲੋਈ ਸਾਹਿਬ ਨੇ ਬੜੀ ਸੋਹਣੀ ਗੱਲ ਕੀਤੀ, ਔਰ ਮੈਂ ਉਹਦਾ ਨਵੀਂ ਸ਼ਕਲ ਵਿੱਚ ਚਾਹਨਾ, ਜਿਵੇਂ ਤੁਸੀਂ ਮਾਸ਼ਾਅੱਲਾ ਇੱਕ ਪ੍ਰੋਗਰਾਮ ਇਸ ਚੈਨਲ ਤੋਂ ਕਰਦੇ ਹੋ ਪਿਲਾਕ ਵੱਲੋਂ, ਬੜੀ ਜ਼ਬਰਦਸਤ ਗੱਲ ਹੈ। ਅਸੀਂ ਭਾਵੇਂ ਹੁਣ ਉਸ ਤਰ੍ਹਾਂ ਦੇ ਜਿਵੇਂ ਮੇਲਾ ਚਰਾਗਾ ਪੂਰੇ ਲਾਹੌਰ ਬਲਕਿ ਪੰਜਾਬ ਦਾ ਵੱਡਾ ਬਣ ਜਾਂਦਾ ਸੀ, ਇਸੇ ਤਰ੍ਹਾਂ ਅਸੀਂ ਵਿਸਾਖੀ ਹੋਵੇ, ਤੀਆਂ ਹੋਣ ਜਾਂ ਸਾਡੇ ਲੋਹੜੀ ਹੋਵੇ, ਇਹਨਾਂ ਨੂੰ ਅਸੀਂ ਘਰ ਘਰ ਨਵੀਂ ਸ਼ਕਲ ਨਾਲ ਮਨਾਈਏ। ਹਾਂ, ਅਸੀਂ ਡਿਜੀਟਲ ਮੀਡੀਆ ਤੇ ਲਿਆਵੀਏ, ਅਸੀਂ ਸੋਸ਼ਲ ਮੀਡੀਆ ਤੇ ਲਿਆਵੀਏ। ਬਿਲਕੁਲ ਸਹੀ ਗੱਲ। ਇਸ ਹਵਾਲੇ ਨਾਲ ਇੱਕ ਨਜ਼ਮ ਜ਼ਰੂਰ ਮੈਂ ਤੁਹਾਡੇ ਕੋਲ ਨਜ਼ਮ ਸੁਣਨਾ ਸਰ, ਕਿ ਇਹ ਬੇਸਿਕਲੀ ਇਹ ਵੀ ਕਲਚਰਲ ਡਿਪਲੋਮੇਸੀ, ਜਿਸ ਤਰ੍ਹਾਂ ਲੋਕਾਂ ਨੇ ਆਪਣਾ ਕਲਚਰ ਡਿਪਲੋਮੇਸੀ ਦੇ ਨਾਲ ਸਾਡੇ, ਤੁਸੀਂ ਵੇਖੋ ਨਾ ਪਿੰਡਾਂ 'ਚ ਸ਼ਵਾਰਮਾ ਮਿਲਦਾ, ਸਾਡੀ ਖੁਰਾਕ ਤੇ ਨਹੀਂ ਹੈਗੀ, ਬਰਗਰ ਸਾਡੀ ਖੁਰਾਕ ਤੇ ਨਹੀਂ ਹੈਗੀ, ਲੇਕਿਨ ਉਹਨਾਂ ਨੇ ਇੱਕ ਕਲਚਰਲ ਡਿਪਲੋਮੇਸੀ ਦੇ ਨਾਲ ਹੁਣ ਵੱਡੇ ਵੱਡੇ ਪਿੰਡਾਂ ਜਾਓ ਤੇ ਉੱਥੇ ਲੱਭ ਜਾਂਦਾ, ਮਿਲਦਾ ਹੈ, ਠੀਕ ਹੈ, ਹਰ ਜਗ੍ਹਾ ਮਿਲਦਾ। ਤੁਸੀਂ ਗੱਲ ਕਰਦੇ ਹੋ ਐਸੇ ਡਿਪਲੋਮੇਸੀ ਦੇ ਜੋ ਜ਼ੁਲਮ ਸਾਡੇ ਨਾਲ ਕੀਤਾ ਹੈ, ਸਾਡੇ ਕੋਲ ਸਾਡੀ ਬਸੰਤ ਖੋਲੀਏ। ਤੇ ਇਹੀ ਹੁਣ ਜੇ ਅਸੀਂ ਰਿਵਾਈਵਲ ਦੀ ਗੱਲ ਕਰੀਏ ਤੇ ਸਾਨੂੰ ਵੀ ਹੁਣ ਇੱਕ ਪੈਰ ਅੱਗੇ ਚੁੱਕ ਕੇ ਆਪਣੇ ਆ ਜਿਹੜੇ ਦਿਹਾੜ ਨੇ ਇਹਨਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਚਾਹੀਦਾ, ਅੱਛੇ ਅੰਦਾਜ਼ ਨਾਲ ਔਰ ਪਹੁੰਚਾਉਣਾ ਚਾਹੀਦਾ ਵਕਤ ਦੇ ਮੁਤਾਬਕ। ਮੈਂ ਬੱਚਿਆਂ ਨੂੰ ਕਹਿੰਦਾ ਹੁੰਦਾ ਕਿ ਅੱਜ ਜਿਹੜਾ ਨਾ ਤੁਸੀਂ ਪੀਜ਼ੇ ਦੀ ਗੱਲ ਕਰਦੇ ਹੋ, ਤੁਸੀਂ ਸਾਡੇ ਪਿੰਡ ਦਾ ਜਿਹੜਾ ਸੀ ਪੁਰਾਣਾ ਰੋਟ ਅਗਰ ਖਾਂਦੇ ਨਾ, ਉਹ ਰੋਟੀ ਜਿਹੜੀ ਸੀ, ਉਹ ਰੋਟ ਸਾਡੀਆਂ ਮਾਵਾਂ ਨੇ ਗੋੜ ਵਾਲਾ ਰੋਟ ਬਣਾਉਂਦੇ ਸਨ, ਫਿਰ ਮਿੱਸੀਆਂ ਰੋਟੀਆਂ, ਉਹ ਜਿਹਾ ਮਜ਼ਾ ਹੀ ਨਹੀਂ। ਤੁਸੀਂ ਪਰਸੋਂ ਲਾਲ ਆਟੇ ਦੀ ਮੈਂ ਰੋਟੀ ਲਵਾਈ ਇੱਕ ਤੰਦੂਰ ਵਾਲੇ ਨੂੰ ਕਹਿ ਕੇ ਜੀ ਕਿ ਯਾਰ ਇਹਦਾ ਪਰੌਠਾ ਬਣਾ ਦੇ, ਤੰਦੂਰ ਤੇ ਉਹਨੇ ਪਰੌਠਾ ਲਾਇਆ ਵਾਲਾਂ ਲੈ, ਐਸਾ ਖੂਬਸੂਰਤ ਲਾਲ ਆਟੇ ਦਾ ਜਿਹੜਾ ਅਸਲ ਆਟਾ ਹੈ, ਜਿਹਦੇ ਚੋਂ ਉਹ ਕੱਢਿਆ ਨਹੀਂ ਹੁੰਦਾ, ਚੋਕਰ ਛਾਣ ਨਹੀਂ ਕੱਢਿਆ ਹੁੰਦਾ। ਦੇਖੋ ਨਾ ਆਟੇ ਦੀ ਜ਼ਾਇਕੇ ਦਾ ਤੁਸੀਂ ਟਾਪ ਤੋਂ ਮਜ਼ਾ ਲੈ ਲਓ, ਟਾਪਾਂ ਜਿਹੜੀਆਂ ਪੱਕਦੀਆਂ ਕਿੱਡੀਆਂ ਮਿੱਠੀਆਂ। ਜਿਹੜੀ ਆਟੇ ਦੀ ਜਨਰੇਸ਼ਨ ਹੈ ਇਕਬਾਲ ਸਾਹਿਬ, ਉਹ ਚਿੱਟਾ ਆਟਾ ਖਾਂਦੀ ਹੈ, ਉਹ ਲਾਲ ਆਟੇ ਦੀ ਆਦੀ ਨਹੀਂ ਰਹੀ, ਲਾਜਨ ਉਹਨੂੰ ਲਾਲ ਆਟਾ ਕਹਿੰਦੇ ਨੇ, ਅਸਲ ਚ ਤੇ ਆਟਾ ਉਹ ਵੇਖਣ। ਇਹਦਾ ਇੱਕ ਉਪਾਅ ਹੋਰ ਹੋ ਸਕਦਾ ਜੀ ਕਿ ਜਿਹੜਾ ਸੋਸ਼ਲ ਮੀਡੀਆ ਹੈ ਨਾ, ਉੱਥੇ ਸਾਡੇ ਜਿਹੜੇ ਪੰਜਾਬ ਦੇ ਅਸੀਂ ਸਾਰੇ ਲੋਕ ਆ ਜੀ, ਅਸੀਂ ਉਸ ਦੀ ਸਾਰੀਆਂ ਪੁਰਾਣੀਆਂ ਚੀਜ਼ਾਂ ਜਿਹੜੀਆਂ ਨੇ, ਮੇਲੇ ਜਾਂ ਰੋਟੀਆਂ ਜਾਂ ਜਿਹੜਾ ਰੋਟ ਪੱਕਦੇ ਸਨ, ਇਹਨਾਂ ਚੀਜ਼ਾਂ ਨੂੰ ਸਕਰੀਨ ਦੇ ਉੱਤੇ ਲੈ ਕੇ ਇਹ ਵੀ ਚੀਜ਼ ਹੈ ਸੀ। ਤੇ ਹੁਣ ਮਿਸਾਲ ਤੋਂ ਦੇਸੀ ਘਿਓ ਤੇ ਰਹਿ ਗਿਆ, ਅਜੇ ਵੀ ਮੌਜੂਦ ਹੈ ਥੋੜਾ ਥੋੜਾ, ਹੁਣ ਦੇਸੀ ਕਣਕ ਨਹੀਂ ਰਹਿ ਗਈ ਜੀ। ਅਸੀਂ ਤੇ ਦੇਸੀ ਕਣਕ ਦਾ ਤੇ ਭਾਰ ਹੀ ਨਹੀਂ ਚੁੱਕਿਆ ਜਾਂਦਾ ਅੱਜ ਦੀ ਨਸਲ ਤੇ। ਫਰਲਾਂਗ ਅੱਜ ਉਹਦੇ ਚ ਚਿੱਟਾ ਆਟਾ ਮਿਕਸ ਕਰਕੇ ਖਾਂਦੇ ਨੇ, ਫਰਲਾਂਗ ਤੋਂ ਦੀ ਖੁਸ਼ਬੂ ਰੋਕਦੀ ਸੀ। ਹਾਂ ਇਸੇ ਤਰ੍ਹਾਂ ਇਹ ਸੋਸ਼ਲ ਮੀਡੀਆ ਇਹ ਬਹਰਹਾਲ ਇੱਕ ਕਲਮੀਆਂ ਹੈ, ਔਰ ਦੁੱਖ ਵਾਲੀ ਗੱਲ ਹੈ ਕਿ ਅਸੀਂ ਆਪਣੀ ਅਸਲ ਖੁਰਾਕ ਕੋਲੋਂ ਦੂਰ ਹੋ ਗਏ ਹਾਂ। ਉਸ ਤਾਕਤਵਰ ਆਟੇ 'ਚ ਜਿੰਨੀ ਉਹ ਪਿਆਜ਼ ਦੇ ਨਾਲ ਉਹ ਰੋਟੀ ਖਾ ਲੈਂਦਾ ਸੀ ਤੇ ਕਿਸਾਨ ਚੰਗਾ ਭਲਾ ਤਗੜਾ ਤੇ ਰੱਜ ਜਾਂਦਾ ਸੀ, ਕੋਈ ਫਰਕ ਹੀ ਨਹੀਂ ਸੀ ਹੁੰਦਾ। ਦੇਖੋ ਨਾ, 2 ਮਿਰਚਾਂ ਤੋੜੀਆਂ, ਪਿਆਜ਼ ਹੱਥ ਨਾਲ ਮਰੋੜ ਕੇ ਤੇ ਪਿਆਜ਼ ਨੂੰ ਭੰਨ ਲੈਣਾ ਤੇ ਉਹ ਰੱਖਣਾ, ਰੋਟੀ ਉਸੇ ਨਾਲ ਹੀ ਖਾ ਲੈਣੀ, ਗੁੜ ਰੱਖਿਆ ਹੋਣਾ ਨਾਲ ਰੋਟੀ ਦੀ ਬੁਰਕੀ ਲਾ ਲੈਣੀ। ਮੈਂ ਕਹਿਣਾ ਬੱਚਿਆਂ ਨੂੰ ਕਿ ਪੀਜ਼ਾ ਤੇ 버ਗਰ ਪੰਜਾਬੀ ਬੱਚਿਆਂ ਦੇ ਖਿਲਾਫ ਸਾਜ਼ਿਸ਼ ਹੈ, ਕਿ ਖੁਰਾਕੀ ਸਾਜ਼ਿਸ਼, ਸਾਰੇ ਬੱਚਿਆਂ ਦੇ ਖਿਲਾਫ ਹੈ ਜੀ। ਇਹ ਵੀ ਇੱਕ ਕਲਚਰਲ ਡਿਪਲੋਮੇਸੀ ਹੈ ਜਿਹਦੇ ਨਾਲ ਦੂਸਰੇ ਮੁਲਕਾਂ ਦੀਆਂ ਖੁਰਾਕਾਂ ਸਾਡੇ ਨਾਲ, ਅੱਜ ਕਹਿੰਦੇ ਜੀ ਅਸੀਂ ਫਲਾਣਾ ਖਾਣਾ ਬੜੇ ਸ਼ੌਕ ਨਾਲ ਖਾਂਦੇ ਹਾਂ, ਚਾਈਨੀਜ਼, ਫਰੈਂਚ, ਇਟਾਲੀਅਨ, ਇਹ ਉਹ, ਲੇਕਿਨ ਸਾਡੇ ਆਪਣੇ ਸਬ ਕੰਟੀਨੈਂਟ ਦੇ ਖਾਣੇ ਔਰ ਖੁਰਾਕਾਂ ਜਿਹਦੇ ਨਾਲ
ਅਸਲ ਚ ਕਣਕ ਜੁੜੀ ਹੋਈ ਹੈ ਪੰਜਾਬ ਦੇ ਖਾਸ ਔਰ ਵਿਸਾਖੀ ਸਾਨੂੰ ਯਾਦ ਵੀ ਇਹੀ ਕਰਾਂਦੀ ਜੀ ਕਿ ਤੁਹਾਨੂੰ ਆਪਣੀ ਕਣਕ ਤੁਹਾਡੀ ਬਾਈ ਕਿੱਥੇ ਵੇ, ਯਾਨੀ ਤੁਹਾਡੇ ਆਪਣੇ ਪੰਜਾਬੀ ਖਾਣੇ ਹਿੰਦੁਸਤਾਨ ਦੀ ਸਭ ਤੋਂ ਵੱਡੀ ਡਿਸ਼ ਹੁੰਦੀ ਸੀ ਪੰਜਾਬੀ ਖਾਣੇ, ਜਿਹਦਾ ਨਾਂ ਸੀ ਨਾ ਮੁਖਤਲਫ, ਭਾਵੇਂ ਸਾਗ ਹੋਵੇ ਭਾਵੇਂ ਮਕਈ ਦੀ ਰੋਟੀ ਹੋਵੇ, ਕਿਸੇ ਵੀ ਸ਼ੇਪ ਦੇ ਵਿੱਚ ਜਿਹੜਾ ਨਾ ਉਹ ਪੂਰੇ ਇੱਕ ਡਿਸ਼ਾਂ ਸਨ। ਰੋਟੀ ਲਾਲ ਆਟੇ ਦੀ, ਜਿਹਨੂੰ ਅਸੀਂ ਲਾਲ ਆਟਾ ਕਹਿੰਦੇ ਅਸਲ ਆਟਾ ਕਹਿ ਲਓ ਤੁਸੀਂ, ਅਸਲ ਆਟੇ ਦਾ ਤੰਦੂਰ 'ਚ ਪਾਣੀ ਵਾਲੇ ਹੱਥ ਨਾਲ ਰੋਟੀ ਲਾਣੀ ਔਰ ਸਾਰਾ ਦਿਨ ਉਹ ਰੋਟੀ ਜਿਹਨੇ ਸੁੱਕਦੀ ਨਹੀਂ ਸੀ, ਛਾਣ ਵਾਲਾ ਆਟਾ। ਹੁਣ ਜਿਹੜਾ ਖੁਸ਼ਕੀ ਵਾਲੀ ਰੋਟੀ ਲੱਗਦੀ ਉਸੇ ਵੇਲੇ ਸੁੱਕ ਜਾਂਦੀ ਹੈ ਤੇ ਉਦੋਂ ਲੋਇਆ ਹੋਈ ਹੁੰਦੀ ਹੈ। ਯਾਦ ਬਣ ਜਾਂਦੀ ਹੈ। ਨਾਸਰ ਬਲੋਚ ਸਾਹਿਬ ਕੋਲ ਨਜ਼ਮ ਹੈਗੀ ਹੈ ਕਿ ਉਹਨਾਂ ਨੇ ਅੱਜ ਦੇ ਹਵਾਲੇ ਨਾਲ ਲਿਖੀ ਹੈ ਨਜ਼ਮ, ਉਹ ਨਜ਼ਮ ਸੁਣ ਲਿਆ। ਮੈਂ ਇੱਕ ਵਿਸਾਖੀ ਦੇ ਹਵਾਲੇ ਨਾਲ ਇੱਕ ਤਾਜ਼ਾ ਨਜ਼ਮ ਲਿਖੀ ਸੀ ਜੀ, ਤੇ ਮੈਂ ਪੇਸ਼ ਕਰ ਦਿੰਦਾ ਜੀ। ਵਿਸਾਖੀ। ਸੋਨੇ ਰੰਗੀਆਂ ਜੰਮੀਆਂ ਕਣਕਾਂ ਜੋ ਬਣਾਇਆ, ਮਾਸ਼ਾਅੱਲਾ। ਸੋਨੇ ਰੰਗੀਆਂ ਕਣਕਾਂ, ਸੋਨੇ ਰੰਗੀਆਂ ਜੰਮੀਆਂ ਕਣਕਾਂ ਜੋ ਬਣਾਇਆ, ਵਾਹ। ਗਿੱਠ ਗਿੱਠ ਸਿੱਟਾ ਅੱਖੀਂ ਅੱਗੇ ਮਸਤੀਆਂ ਦੱਸੇ, ਵਾਹ। ਗਿੱਠ ਗਿੱਠ ਸਿੱਟਾ ਅੱਖੀਂ ਅੱਗੇ ਮਸਤੀਆਂ ਦੱਸੇ, ਮੇਰੇ ਵੀਰ ਕਿਸਾਨ ਦਾ ਮੁੜ ਤੋਂ ਵਿਹੜਾ ਵਸੇ। ਵਾਹ ਵਾਹ ਜੀ ਵਾਹ, ਵਾਹ ਵਾਹ। ਬੇਸ਼ੱਕ। ਘਰ ਆਏ ਖਲਵਾਰ ਸੁਣੀਂਦੇ। ਵਾਹ ਵਾਹ। ਖਲਵਾਰ ਤੁਹਾਨੂੰ ਪਤਾ ਹੋਏਗਾ ਕਿ ਕੁਆਂਟੀਟੀ ਹੈ ਜਿੰਦਮ ਦੀ। ਹਾਂ। ਘਰ ਆਏ ਖਲਵਾਰ ਸੁਣੀਂਦੇ, ਦੀਆਂ ਦਾਜ ਤੇ ਗੱਭਰੂ ਸੇਰੇ ਬੰਨਣ ਦੀ ਤਿਆਰੀ। ਕੀ ਬਾਤ ਹੈ। ਘਰ ਆਏ ਖਲਵਾਰ ਸੁਣੀਂਦੇ, ਦੀਆਂ ਦਾਜ ਤੇ ਗੱਭਰੂ ਸੇਰੇ ਬੰਨਣ ਦੀ ਤਿਆਰੀ। ਵਾਹ। ਢੋਲ ਦੀ ਗੱਤ ਤੇ ਧਰੀਸ ਤੇ ਸਮੀਆਂ ਬਾਗੇ ਗਤਨ। ਵਾਹ ਵਾਹ, ਕੀ ਬਾਤ ਹੈ। ਢੋਲ ਦੀ ਗੱਤ ਤੇ ਧਰੀਸ ਤੇ ਸਮੀਆਂ ਬਾਗੇ ਗਤਨ। ਵਾਹ ਵਾਹ। ਨਵੀਂ ਜਵਾਨੀ ਚੜੇ ਖਾਰੇ, ਆਹਾ। ਨਵੀਂ ਜਵਾਨੀ ਚੜਦੇ ਖਾਰੇ, ਗੱਭਰੂ ਤੇ ਕੁੜੀਆਂ ਤੇ ਆਏ ਨਵੇਂ ਉਲਾਰੇ। ਕੀ ਬਾਤ ਜੀ, ਕੀ ਬਾਤ। ਨਵੀਂ ਜਵਾਨੀ ਵਿਸਾਖੀ ਹੈ ਨਾ, ਨਵੀਂ ਜਵਾਨੀ ਚੜਦੇ ਖਾਰੇ, ਗੱਭਰੂ ਤੇ ਕੁੜੀਆਂ ਤੇ ਆਏ ਨਵੇਂ ਉਲਾਰੇ। ਵਾਹ ਜੀ ਵਾਹ। ਛੜਾ ਵਿਸਾਖੀ ਵਾਢੀ ਦਾ ਤਿਉਹਾਰ ਨਹੀਂ ਹੁੰਦਾ। ਬਹੁਤ ਅੱਛਾ। ਛੜਾ ਵਿਸਾਖੀ, ਛੜਾ ਵਿਸਾਖੀ ਵਾਢੀ ਦਾ ਤਿਉਹਾਰ ਨਹੀਂ ਹੁੰਦਾ। ਸਭ ਕੁਝ ਸਦੀਆਂ ਬੱਧੇ ਪਿਆਰ ਵਿਹਾਰ ਦੀ ਇੱਕ ਨਿਸ਼ਾਨੀ। ਕੀ ਬਾਤ ਹੈ, ਕੀ ਬਾਤ। ਛੜਾ ਵਿਸਾਖੀ ਵਾਢੀ ਦਾ ਤਿਉਹਾਰ ਨਹੀਂ ਹੁੰਦਾ, ਸਦੀਆਂ ਬੱਧੇ ਪਿਆਰ ਵਿਹਾਰ ਦੀ ਇੱਕ ਨਿਸ਼ਾਨੀ। ਜਿਹੜੇ ਮੇਰੇ ਜਿਉਂਦੇ ਜਾਗਦੇ ਪੰਜ ਨਦੀਆਂ ਦੇ ਵਿਹੜੇ ਅੰਦਰ, ਜਿਹੜੇ ਮੇਰੇ ਜਿਉਂਦੇ ਜਾਗਦੇ ਪੰਜ ਨਦੀਆਂ ਦੇ ਵਿਹੜੇ ਅੰਦਰ, ਵਗਦੀ ਪਹਿਲੇ ਦੇ ਤੂੰ ਉੜਕ ਰੁੱਤ। ਜਿਹੜੇ ਮੇਰੇ ਜਿਉਂਦੇ ਜਾਗਦੇ ਪੰਜ ਨਦੀਆਂ ਦੇ ਵਿਹੜੇ ਅੰਦਰ, ਵਗਦੀ ਪਹਿਲੇ ਦੇ ਤੂੰ ਉੜਕ ਰੁੱਤਾਂ ਤਾਣੀ। ਵਗਦੀ ਪਹਿਲੇ ਦੇ ਤੂੰ ਉੜਕ ਰੁੱਤਾਂ ਤਾਣੀ, ਇਹ ਵਿਸਾਖੀ ਕਣਕਾਂ ਦੇ ਵੇਲੇ ਦੀ ਹਾਣੀ। ਵਾਹ ਵਾਹ। ਇਹ ਵਿਸਾਖੀ ਕਣਕਾਂ ਦੇ ਵੇਲੇ ਦੀ ਆਣੀ, ਯਾਨੀ ਜਦੋਂ ਦੀਆਂ ਕਣਕਾਂ, ਜਦੋਂ ਦੀਆਂ ਕਣਕਾਂ ਨੂੰ। ਵਾਹ ਜੀ ਵਾਹ। ਦੇਖੋ ਜੀ, ਇਹ ਜਿਹੜੀ ਵਿਸਾਖੀ ਸੀ ਨਾ, ਜਿਵੇਂ ਇਹਨਾਂ ਫਸਲ ਅੱਗੋਂ ਫਿਰ ਹੋਰ ਕਈ ਲਵਾਜ਼ਮਾਤ ਨੇ, ਯਾਨੀ ਅਸੀਂ ਭੁੱਲ ਗਏ ਆ ਕਿ ਉਸ ਕਣਕ ਨੂੰ ਵਿਸਾਖੀ ਦੇ ਮਿਣਿਆ ਕਿਵੇਂ ਜਾਂਦਾ ਸੀ। ਯਾਨੀ ਸਾਨੂੰ ਨਾ ਪੜੋਪੀ ਦੜੋਪੀ ਟੋਪਾ ਦੜੋਪਾ, ਅੱਗੋਂ ਫਿਰ ਮਣ ਤੇ ਪੱਕੀ ਮਾਣੀ। ਉਹ ਪੱਕੀ ਮਾਣੀ ਕਿੰਨੇ ਮਣਾਂ ਦੀ ਹੁੰਦੀ ਸੀ, ਯਾਨੀ ਉਹ ਵੇਖੋ ਨਾ ਕਿ ਸਾਡਾ ਪੂਰਾ ਤੋਲ ਦਾ ਨਿਜ਼ਾਮ ਸੀ, ਜਿਹੜਾ ਪੂਰਾ ਆਪਣਾ ਪੰਜਾਬੀ ਨਿਜ਼ਾਮ। ਦੇਖੋ ਪੰਜਾਬੀ ਨਿਜ਼ਾਮ ਇਹ ਟੈਕਸਲਾ ਯੂਨੀਵਰਸਿਟੀ ਨੇ ਦੁਨੀਆ ਸਾਰੀ ਨੂੰ ਪੜਾਇਆ ਸੀ। ਦੁਨੀਆ ਦੀ ਪਹਿਲੀ ਯੂਨੀਵਰਸਿਟੀ ਜਿਹੜੀ ਪੰਜਾਬ ਵਿੱਚ ਬਣੀ ਸੀ, ਉਹਦੇ ਵਿੱਚ ਬੁਨਿਆਦ ਕੀ ਰੱਖੀ ਗਈ ਸੀ ਕਿ 8 ਚਾਵਲ ਦੀ ਇੱਕ ਰੱਤੀ, ਯਾਨੀ ਬੁਨਿਆਦ ਦੀ ਫਸਲ ਤੋਂ ਰੱਖੀ ਗਈ ਸੀ। ਔਰ ਉਹ ਰੱਤੀ ਅੱਗੇ ਚੱਲ ਪੈਂਦੀ ਇੱਕ ਮਾਸਾ ਤੇ ਤੋਲਾ। ਹਾਂ ਦੇਖੋ ਨਾ, ਇਹਨਾਂ ਉਹਦੀ ਪ੍ਰੋਡਕਸ਼ਨ ਵੇਖੋ ਕਿ ਉਹਦਾ weight ਇੱਕੋ ਜਿਹਾ ਸੀ, ਇੱਕੋ ਜਿਹਾ weight। ਫਿਰ ਹਕੀਮਾਂ ਨੇ ਉਹ ਸ਼ੁਰੂ ਕਰ ਦਿੱਤਾ ਕਿ ਜੀ ਇਹ 2 ਚਾਵਲ ਜਿਹੜੇ ਤੁਸੀਂ ਸਿਰਫ ਇਹ ਖੁਰਾਕ ਲੈ ਦੇਖੋ ਨਾ, ਇੱਕ ਚਾਵਲ ਖੁਰਾਕ। ਕਿ ਪੰਜਾਬ ਨੇ ਦਿੱਤਾ ਕੀ ਇਹ ਦੁਨੀਆ ਨੂੰ, ਯਾਨੀ ਮੈਥਮੈਟਿਕਸ ਹਿਸਾਬ ਕਿਤਾਬ ਦਾ ਬੁਨਿਆਦੀ ਹਿਸਾਬ ਦੇ ਦਿੱਤਾ। ਇਹ ਜਿਹੜਾ ਦੁਨੀਆ ਦਾ ਯਾਨੀ ਇੱਕ ਐਸਾ ਕੈਲੰਡਰ ਹੈ ਕਿ ਅੱਜ ਵੀ ਬਿਲਕੁਲ ਟੈਲੀ ਕਰਦਾ ਅੰਗਰੇਜ਼ੀ ਕੈਲੰਡਰ ਨਾਲ, ਜਿਹੜਾ ਦੇਸੀ ਸਾਡਾ ਜੇਠ ਹਾੜ ਸਾਉਣ ਵਿਸਾਖ ਸਾਰੇ ਜਿਹੜੇ ਨੇ ਨਾ, ਇਹ ਤੇ ਸਾਰਾ ਅੰਗਰੇਜ਼ੀ ਨਾਲ ਹੀ ਉਹੀ ਡੇਟ ਆਏਗੀ ਉਹਦੇ ਨਹੀਂ। ਕੈਲੰਡਰ ਦਾ ਅਗਰ ਤੁਸੀਂ ਦੇਖਦੇ ਹੋ ਨਾ, ਤਾਂ ਇਹ ਦੋ ਤਰ੍ਹਾਂ ਦੇ ਕੈਲੰਡਰ ਨੇ, ਇੱਕ ਸ਼ਮਸੀ ਕੈਲੰਡਰ ਹੈ, ਇੱਕ ਕਮਰੀ ਕੈਲੰਡਰ। ਹਾਂਜੀ, ਕਮਰੀ ਕੈਲੰਡਰ ਜਿਹੜਾ ਚੰਦ ਦੇ ਨਾਲ ਬਦਲਦਾ ਰਹਿੰਦਾ, ਸ਼ਮਸੀ ਕੈਲੰਡਰ ਫਿਕਸ ਹੁੰਦਾ ਹੈ ਜੀ। ਹੁਣ ਤੁਸੀਂ ਇਹ ਵੇਖੋ ਕਿ ਜਿਹੜਾ 57 ਸਾਲ ਵੱਡਾ ਹੈ ਅੰਗਰੇਜ਼ੀ ਸਾਲ ਨਾਲੋਂ ਇਹ ਪੰਜਾਬੀ ਸਾਲ, ਠੀਕ ਹੈ, ਜਾਂ ਇੰਡੀਅਨ ਸਾਲ।
ਠੀਕ ਹੈ ਜੀ। ਅਗਰ ਕੋਈ ਬਿਕਰ ਵੀ ਕਿਤੇ ਲਿਖਿਆ ਹੋਇਆ ਤੇ ਉਹਦੇ ਚੋਂ ਅੱਜ ਤਾਂ ਤੁਸੀਂ ਕੀ ਦੱਸ ਰਹੇ 279 2079 ਇਹਦੇ 57 ਕੱਢ ਲਵੋ ਤੇ 222 ਆ ਬਣ ਜਾਏਗਾ, ਉਹੀ ਆ ਜੀ, ਉਹੀ ਡੇਟਾ, यानी ऐसा ठीक है कैलेंडर, ਫਿਕਸ ਨਿਜ਼ਾਮ ਹੈ। ਠੀਕ ਹੈ ਜੀ। ਬਹੁਤ ਅੱਛਾ। ਤੋ ਇਹ ਜਿਹੜਾ ਹੈ ਫਿਰ ਤੁਸੀਂ ਦੇਖੋ ਕਿ ਜਿਹੜਾ ਔਰ ਇਹ ਸਾਰੀ ਉਸ ਵਕਤ ਦੀ ਜਿਹੜੀ ਫੋਕ ਵਿਜ਼ਡਮ ਸੀ ਉਹਨਾਂ ਨੇ ਬਣਾਇਆ ਸੀ। ਉਹਦੇ ਕਿੱਡੀ ਵੱਡੀ ਸਿਆਣੇ ਬੰਦੇ ਸਨ, ਜਿਵੇਂ ਪ੍ਰੋਪਰ ਸਾਇੰਸਦਾਨ ਨਹੀਂ ਹੁੰਦਾ ਉਸ ਤਰ੍ਹਾਂ ਦੇ ਲੋਕ ਸਨ। ਬਿਲਕੁਲ ਸਹੀ। ਦੁਨੀਆ ਕਿਉਂ ਚੀਨ ਤੋਂ ਇੱਥੋਂ ਪੜਨ ਲਈ ਆਉਂਦੇ ਸਨ ਜਾਂ ਈਰਾਨ ਤੋਂ ਪੜਨ ਆਉਂਦੇ ਸਨ ਟੈਕਸਲਾ ਯੂਨੀਵਰਸਿਟੀ ਵਿੱਚ। ਬਿਲਕੁਲ ਸਹੀ ਗੱਲ ਜੀ। ਕਿ ਜਿਹੜਾ ਕਣਕ ਦਾ ਸਿੱਟਾ ਜੀ, ਉਦੋਂ ਜ਼ਰਾ ਗੌਰ ਨਾਲ ਵੇਖੋ ਕਿ ਉਹਦੀ ਬਣਾਵਟ ਜਾਂ ਉਹਦੀ ਜਿਹੜੀ ਇੱਕ ਯੂਨਿਟੀ ਉਹਦੇ ਚ ਕਿੰਨੇ ਦਾਣੇ ਨਿਕਲਦੇ ਨੇ ਤੇ ਕਿੰਨਾ ਵਿੱਚੋਂ ਉਹਦੇ ਚੋਂ ਪੌ ਨਿਕਲਦਾ ਹੈ, ਜਿਵੇਂ ਤੂੜੀ ਕਹਿੰਦੇ ਹੋ। ਉਸ ਹਿਸਾਬ ਨਾਲ ਸਾਡੀਆਂ ਇਮਾਰਤਾਂ ਵੀ ਉਹਦੇ ਨਾਲ ਲੇਪੀਆਂ ਜਾਂਦੀਆਂ ਪੂਰੀਆਂ, ਜਿਹੜਾ ਹਰ ਸਾਲ ਫਿਰ ਚੌਕੇ ਲਿਪੇ ਜਾਂਦੇ ਸਨ, ਚੌਂਤਰੇ ਲਿਪੇ ਜਾਂਦੇ ਸਨ। ਅੱਛਾ, ਉਸ ਤੋਂ ਯਾਨੀ ਇਹ ਕਣਕ ਜਿਹੜੀ ਹੈ ਸਾਡੀ ਸਿਰਫ ਖਾਣ ਦੇ ਨਹੀਂ, ਸਾਡੇ ਜਿਹੜੀ ਹੈ ਉੜਨ ਦੇ ਜਾਂ ਸਾਡੇ ਮਕਾਨ ਦੀ ਤਾਮੀਰ ਵਿੱਚ ਕੰਮ ਆਦੀ। ਤੂੜੀ ਦੀ ਸ਼ਕਲ ਚ ਜਾਨਵਰ ਖਾਂਦੇ ਸਨ, ਉਹ ਤੂੜੀ ਮਿੱਟੀ ਚ ਪੈ ਕੇ ਗੋਈ ਜਾਂਦੀ ਜਿਸ ਵੇਲੇ ਉਹਦੇ ਨਾਲ ਅਸੀਂ ਘਰ ਲਿਪੀਦੇ ਸਨ, ਕੋਠੇ ਲਿਪੀਦੇ ਸਨ। ਔਰ ਇਹਦੀ ਗਾਈ ਦੇ ਨਿਜ਼ਾਮ ਚ ਇੱਕ ਹੋਰ ਚੀਜ਼ ਵੀ ਹੈ ਜੀ ਜੀ ਕਿ ਕਣਕ ਜਿਹੜੀ ਹੈ ਅਗਰ ਇੱਕ ਖੇਤ ਦੇ ਵਿੱਚੋਂ 30 ਮਣ ਕਣਕ ਨਿਕਲੀ ਹੈ, ਅੱਛਾ, ਤਾਂ ਉਹਦੀ ਤੂੜੀ ਵੀ 30 ਮਣ ਹੀ ਹੋਏਗੀ। ਵਾਹ, ਬਰਾਬਰ ਹੋਗੀ। ਦੇਖ ਲਓ, ਵੇਖੋ ਕੈਸੀ ਗੱਲ ਹੈ ਜੀ। ਤੋਲਣ ਦੀ ਲੋੜ ਹੀ ਨਹੀਂ ਹੈਗੀ, ਜਿੰਨੀ ਤੂੜੀ ਹੈ ਉਹਨੇ ਦਾਣੇ ਨੇ। ਔਰ ਬੜਾ ਇੱਕ ਸਾਇੰਸੀ ਵੀ ਹੈ ਹਿਸਾਬ ਦੇਖੋ ਨਾ, ਇਹਦੇ ਪਿੱਛੇ ਸਾਇੰਸ ਵੀ ਹੈ। ਮੈਂ ਪੈਦਾਵਾਰੀ ਗੱਲ ਦੀ ਜਿਹੜਾ ਹੈ ਦੀ ਗੱਲ ਕੀਤੀ ਸੀ, ਪੈਦਾਵਾਰੀ ਅਮਲ ਦੀ। ਹਾਂਜੀ, ਕਿ ਇਸ ਦੇ ਵਿੱਚ ਜਿੱਥੇ ਜਦੋਂ ਜ਼ਬਰ ਦਾ ਨਿਜ਼ਾਮ ਆਇਆ ਉਹੀ ਕਣਕ ਬੰਦਿਆਂ ਦੇ ਖੋ ਲਈ ਗਈ, ਯਾਨੀ ਤਬਕਾਤੀ ਨਿਜ਼ਾਮ, ਜਾਗੀਰਦਾਰੀ ਨਿਜ਼ਾਮ। ਜਿੱਥੇ ਮਿਹਨਤ ਜਿਹੜਾ ਸੀ ਕਰਦਾ ਸੀ ਕਿਸਾਨ, ਤੇ ਉਹ ਹੁਣ 100 ਬੋਰੀਆਂ ਉਗਾਉਂਦਾ ਸੀ ਤੇ ਕਹਿੰਦਾ ਤੂੰ 2 ਬੋਰੀਆਂ ਤੂੰ ਲੈ ਜਾ ਤੇ 98 ਮੈਂ। ਉਹਦੇ ਦੇ ਵਿੱਚ ਸਾਡੇ ਪੰਜਾਬੀ ਲਿਟਰੇਚਰ ਦੇ ਵਿੱਚ ਇਹਦੇ ਉੱਤੇ ਬਹੁਤ ਲਿਖਿਆ ਗਿਆ ਹੈ, ਬਹੁਤ ਕੁਝ ਕਿ ਬੋਲ ਤੇ ਔੜਕ ਲੈ ਜਾਣਾ ਇਹ ਪਰਬਾਂ ਨੇ, ਤੂੰ ਲੱਖ ਤਰਿੰਗਲ ਦਾਣਿਆਂ ਦੇ ਵਿੱਚ ਰੋਲ ਪਿਆ। ਇਸੇ ਤਰ੍ਹਾਂ ਤੇ ਉਹ ਇਸ ਤਰ੍ਹਾਂ ਦੇ ਇਤਜਾਜੀ ਸ਼ਾਇਰੀ ਵੀ ਆਈ ਹੈ, ਜਿਹੜੀ ਇਨਕਲਾਬੀ ਸ਼ਾਇਰੀ ਵੀ ਆਈ ਹੈ, ਖਾਦਾ ਪੀਤਾ ਲਾਏ ਦਾ ਬਾਕੀ ਆਮਦ ਸ਼ਾਇਦ, ਬਾਕੀ ਆਮਦ ਸ਼ਾਇਦ ਅਹਿਮਦ ਸ਼ਾਹ ਅਬਦਾਲੀ। ਹੁਣ ਇਹ ਮੁਹਾਵਰੇ ਕੀ ਸਨ? ਯਾਨੀ ਇਹ ਲਿਟਰੇਚਰ ਭਰਿਆ ਪਿਆ ਹੈ ਇਸ ਹਵਾਲੇ ਨਾਲ, ਤੇ ਗੁਫ਼ਤਗੂ ਕਰਦਾ ਲਿਟਰੇਚਰ, ਬੋਲਦਾ ਲਿਟਰੇਚਰ। ਔਰ ਕੋਈ ਵੀ ਤਿਉਹਾਰ ਜਿਹਦੇ ਉੱਤੇ ਲਿਟਰੇਚਰ ਬੋਲਦਾ ਹੋਵੇ, ਫੋਕ ਵਿਜ਼ਡਮ ਬੋਲਦੀ ਹੋਵੇ, ਫੋਕ ਲਿਟਰੇਚਰ ਬੋਲਦਾ ਹੋਵੇ, ਕਲਾਸਿਕ ਲਿਟਰੇਚਰ ਬੋਲਦਾ ਹੋਵੇ, ਉਹ ਜ਼ਿੰਦਾ ਹੁੰਦਾ ਹੈ ਔਰ ਉਹ ਖਤਮ ਨਹੀਂ ਹੋ ਸਕਦਾ। ਉਹਨੇ ਅੱਗੇ ਜਾਣਾ ਹੀ ਜਾਣਾ ਹੁੰਦਾ ਹੈ, ਭਾਵੇਂ ਦੁਨੀਆ 'ਚ ਛੋਟੀਆਂ ਮੋਟੀਆਂ ਤਬਦੀਲੀਆਂ ਆਉਂਦੀਆਂ ਰਹਿਣ, ਸਾਇੰਟੀਫਿਕਲੀ ਤਬਦੀਲੀਆਂ ਆਉਂਦੀਆਂ ਰਹਿਣ, ਕਲਚਰ ਨੇ ਅੱਗੇ ਜਾਣਾ ਹੁੰਦਾ ਹੈ, ਆਪਣੀਆਂ ਨਵੀਆਂ ਸ਼ਕਲਾਂ ਬਣਾਉਣੀਆਂ ਹੁੰਦੀਆਂ ਨੇ। ਤੇ ਬਹੁਤ ਅੱਛਾ ਲੱਗਾ ਜੀ, ਬੜੀ ਭਰਵੀਂ ਗੱਲ ਹੋਈ ਹੈ। ਔਰ ਤੁਸੀਂ ਕੁਝ ਹੋਰ ਕਹਿਣਾ ਚਾਹੋਗੇ ਸਰ? ਮੈਂ ਇੱਕ ਮਜ਼ਾਹੀਆ ਹਿਸਾਬ ਨਾਲ, ਉਹ ਵੀ ਸਾਡੀਆਂ ਬੀਬੀਆਂ ਦਾ ਦੇਖੋ ਦਿਮਾਗ, ਮੈਨੂੰ ਇੰਨੀ ਖੁਸ਼ੀ ਹੁੰਦੀ ਹੈ ਕਿ ਉਹ ਕਿਸ ਤਰ੍ਹਾਂ ਜੋੜਦੀਆਂ ਸਨ ਕਣਕ ਦੇ ਨਾਲ ਹਾਸੇ ਮਜ਼ਾਕ ਨੂੰ। ਉਹ ਬੀਬੀ ਕਹਿੰਦੀ ਹੈ ਕਿ ਤੇਲ ਹੋਵੇ ਤੇ ਕੱਢਾਂ ਪੂੜੇ, ਗੁੜ ਲਵਾਂ ਉਦਾਰਾ, ਜੇ ਘਰ ਆਟਾ ਹੋਵੇ। ਯਾਨੀ ਘਰ ਕੱਖ ਵੀ ਕੋਈ ਨਹੀਂ, ਸੁਣਾ ਰਹੀ ਹੈ ਜਣਿਆਂ ਨੂੰ ਕਿ ਪੁੱਤਰ ਕਰੇ ਭਾਈ ਜਣਿਆ ਤੂੰ ਕੋਈ ਕਰਿਆ ਕਰ ਆਟਾ ਹੋਣਾ ਘਰ ਜ਼ਰੂਰ। ਯਾਨੀ ਚਾਰੇ ਚੀਜ਼ਾਂ ਹੀ ਕੋਨੀ, ਤਾਂ ਉਹਨੇ ਮਜ਼ਾ ਪੈਦਾ ਕੀਤਾ। ਦੇਖੋ ਵਿਸਾਖੀ ਸਾਨੂੰ ਇੱਕ ਵੰਗਾਰ ਵੀ ਦਿੰਦੀ ਹੈ ਕਿ ਸਾਰਾ ਪਿੰਡ ਰੱਜਿਆ ਤੇ ਤੇਰਾ ਘਰ ਆਟਾ ਕਿਉਂ ਨਹੀਂ, ਤੇਰਾ ਪੜੋਲਾ ਹਾਲੀ ਕਿਉਂ ਨਹੀਂ। ਬਹੁਤ ਮੋਹਨ ਸਿੰਘ ਨਹੀਂ ਕਹਿੰਦੇ ਖੀਰਾਂ ਦੇ ਪੂੜੇ ਨਹੀਂ, ਸੌਂਦੀਆਂ ਝੜੀਆਂ ਨਹੀਂ, ਸੋਹਣੇ ਦੀਆਂ ਸਿੱਧਾਂ ਨਹੀਂ, ਮੇਰੀਆਂ ਅੜੀਆਂ ਨਹੀਂ, ਜਾਂ ਚੇਤੇ ਆ ਜਾਣ ਲੋੜਾ ਹੀ ਪਾ ਜਾਣ। ਕਿਆ ਬਾਤ ਹੈ, ਕਿਆ ਬਾਤ ਹੈ। ਔਰ ਬੜਾ ਲਿਟਰੇਚਰ ਚ ਇਹਦੇ ਚ ਖੂਬਸੂਰਤ ਸਾਨੂੰ ਚੀਜ਼ਾਂ ਮਿਲ, ਬੜਾ ਅਮੀਰ ਪੰਜਾਬੀ ਦਾ ਲਿਟਰੇਚਰ ਨਜ਼ਰ ਅੰਦਾਜ਼ ਹੋਇਆ, ਇੰਨਾ ਅਮੀਰ ਲਿਟਰੇਚਰ। ਇੱਕ ਪਾਸੇ ਤੇ ਤੁਸੀਂ ਉਹ ਜਿਹੜਾ ਤੁਸੀਂ ਦੂਜਾ ਸਿੱਖਿਆ ਹੀ ਨਹੀਂ ਕਿ ਸਾਡਾ ਕਲਾਸਿਕ ਜਿਹੜਾ ਲਿਟਰੇਚਰ ਹੈ ਬਾਬਿਆਂ ਦਾ, ਵਾਰਿਸ ਸ਼ਾਹ ਦਾ ਜਾਂ ਸ਼ਾਹ ਹੁਸੈਨ ਦਾ ਜਾਂ ਬੁੱਲੇ ਦਾ, ਉਹਨਾਂ ਨੇ ਇਸ ਦੇ ਬਾਰੇ ਮਤਲਬ ਹੈ ਕਿ ਪੈਦਾਵਾਰੀ ਅਮਲ ਦੇ ਬਾਰੇ ਕੀ ਗੱਲਾਂ ਕੀਤੀਆਂ ਨੇ? ਬੜੀਆਂ ਗੱਲਾਂ ਕੀਤੀਆਂ ਨੇ। ਫਿਰ ਅਲਾਮਤ ਦੇ ਤੌਰ ਤੇ ਵਰਤਿਆ ਇਹਨਾਂ ਨੂੰ, ਰੋਟੀ ਨੂੰ ਅਲਾਮਤ ਤੇ ਦੁੱਖਾਂ ਦੀ ਰੋਟੀ, ਸੂਲਾਂ ਦਾ ਸਾਲਣ, ਆਹੀਂ ਦਾ ਬਾਲਣ ਬਾਲ। ਉਹਨਾਂ ਨੇ ਮੈਟਾਫਰ ਦੇ ਤੌਰ ਤੇ ਯੂਜ਼ ਕੀਤਾ, ਰੋਟੀ ਮੇਰੀ ਕਾਟ ਕੀ ਬੁੱਲੇ ਸ਼ਾਹ ਚੱਲ।
ਠੀਕ ਹੈ ਬਾਲਾ ਸ਼ਾਇਰ ਤੇ ਬਾਬਾ ਉਹ ਕਹਿ ਰਿਹਾ ਬੁੱਲੇ ਸ਼ਾਹ ਉੱਕੜ, ਉਹ ਕਿਹੜਾ ਸ਼ੇਰ ਹੈ ਸਰ, ਦੁੱਕੜ ਵੱਜੇ, ਹਾਂ ਇੱਟ ਖੜਕਾ ਦੁੱਕੜ ਵੱਜੇ, ਫਕੀਰ ਤੇ ਖਾਕਾ ਜਾਬਰ ਰਾਜ਼ੀ ਹੋਵੇ ਬੁੱਲਾ। ਅਸੀਂ ਤੇ ਸਾਂਝ ਦੀ ਗੱਲ ਸਾਂਝ ਦੀ ਗੱਲ ਹੈ, ਉਹ ਰੋਟੀ ਦੇ ਨਾਲ ਸਾਂਝ ਬਣਾਈ ਹੈ। ਹਾਂ ਫਕੀਰ ਰੋਟੀ ਖਵਾਉਂਦਾ ਬਿਠਾ ਕੇ। ਬਾਬੇ ਫਰੀਦ ਨੇ ਤੇ ਕਹਿ ਦਿੱਤਾ ਸੀ ਕਿ 6ਵਾਂ ਰੁਕਣ ਜੇ ਇਮਾਨ ਦਾ, ਯਾਨੀ ਐਡੀ ਵੱਡੀ ਗੱਲ ਕਰ ਦਿੱਤੀ ਸੀ ਉਹਨਾਂ ਰੋਟੀ ਦੀ ਅਹਿਮੀਅਤ। ਟੋਕੇ ਵਜ੍ਹਾ ਕਿ ਉਹ ਨਾ ਹੋਵੇ ਪੇਟ ਦਾ ਵੀ ਰੋਟੀਆਂ ਤੇ ਸਭੇ ਗੱਲਾਂ ਦੁਨੀਆ ਦੇ ਵੱਡੇ ਜਿਹੜੇ ਫਿਲਾਸਫਰ ਨੇ ਉਹਨਾਂ ਨੇ ਵੀ ਇਸ ਗੱਲ ਨੂੰ ਤਸਲੀਮ ਕੀਤਾ ਕਿ ਰੋਟੀ ਕਿੱਡੀ ਅਹਿਮ ਹੈਗੀ। ਸਰ ਗੁਰਬਤ ਜਿਹੜੀ ਹੈ ਇਸਲਾਮ ਦੇ ਵਿੱਚ ਇੱਕ ਜੁਰਮ ਹੈ ਕਿ ਤੁਸੀਂ ਗੁਰਬਤ ਨਹੀਂ ਪੈਦਾ ਹੋਣ ਦੇਣੀ। ਬਿਲਕੁਲ ਸਹੀ, ਤੁਸੀਂ ਅਗਲੇ ਦੀ ਮਦਦ ਕਰਨੀ ਹੈ, ਅਗਲੇ ਨੂੰ ਵੀ ਆਪਣੇ ਬਰਾਬਰ ਲੈ ਕੇ ਆਉਣਾ। ਤੇ ਇਨਸ਼ਾਅੱਲਾ ਜੀ ਅਸੀਂ ਕਾਨ ਸਾਹਿਬ ਇੱਕੋ ਗੱਲ 100 ਤਰਸਾ ਤੇ ਸਿਰ ਤੇ ਗੱਲ ਇਹ ਕੀ ਹੈ, ਇੰਡਸਟਰੀ ਲੋਹੇ ਦੀਆਂ ਚੀਜ਼ਾਂ ਪੈਦਾ ਕਰ ਸਕਦੀ ਹੈ, ਬੰਬ ਬਣਾ ਸਕਦੀ ਹੈ, ਬੜੀਆਂ ਸਹੂਲਤਾਂ ਪੈਦਾ ਕਰ ਸਕਦੀ ਹੈ, ਕੰਪਿਊਟਰ ਬਣ ਸਕਦੇ ਨੇ, ਕਣਕ ਨਹੀਂ ਬਣਾ ਸਕਦੇ। बहुत शुक्रिया, सलामत रहो इकबाल कैसर साहब, डॉक्टर नासिर बलोच साहब, लियास कुमन साहब। बड़ा अच्छा ही लगा, बड़े दिनों बाद एक सीरियस गुफ्तगू हुई और एक अच्छे ऐसे मौजू ते ਜਿਹੜਾ ਸਾਡਾ ਪੈਦਾਵਾਰੀ ਨਿਜ਼ਾਮ ਨਾਲ ਜੁੜਿਆ ਹੋਇਆ ਹੈ, ਸਾਡੀਆਂ ਖੁਸ਼ੀਆਂ ਨਾਲ ਜੁੜਿਆ ਹੈ, ਸਾਡੀ ਜ਼ਿੰਦਗੀ ਦੀ ਇੱਕ ਵੱਡੀ ਸਾਂਝ ਨਾਲ ਜੁੜਿਆ ਹੈ। ਇਹ ਸਾਂਝ ਇਸੇ ਤਰ੍ਹਾਂ ਹੀ ਕਿ ਲੋਕੀ ਵਾਢੀ ਤੇ ਆ ਕੇ ਸਾਰੇ ਇਕੱਠੇ ਹੁੰਦੇ ਸਨ, ਇੱਕ ਦੂਜੇ ਨੂੰ ਮਿਲ ਵੀ ਲੈਂਦੇ ਸਨ, ਗੱਲਾਂ ਬਾਤਾਂ ਕਰਦੇ ਸਨ। ਇਹਦੇ ਨਾਲ ਹੀ ਇਜਾਜ਼ਤ ਚਾਹੁੰਦਾ ਵਾਂ ਤੁਹਾਡੇ ਕੋਲੋਂ, ਤੁਹਾਡੇ ਨਾਲ ਤੁਹਾਡਾ ਮਿੱਤਰ ਡਾਕਟਰ ਖਕਾਨ ਹੈਦਰ ਗਾਜ਼ੀ ਇਜਾਜ਼ਤ ਚਾਹੁੰਦਾ ਹੈ। ਰੱਬ ਰਾਖਾ ਤੇ ਅੱਲਾ ਵੇਲੀ।